ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਬਾਤ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਅਪ੍ਰੈਲ 2026 9 ਵਿਸਾਖ ਨਾਨਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਤੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਕਿਰਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਿਰਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਭਾਵੇਂ ਅਨਿਸ਼ਚਿਤ ਸਮੇਂ ਲਈ ਅਮਰੀਕਾ ਵੱਲੋਂ ਵਧਾ ਦਿੱਤੀ ਗਈ ਹੈ ਲੇਕਿਨ ਈਰਾਨ ਵੱਲੋਂ ਸਟੇਟ ਆਫ ਹਾਰਮੂਜ਼ ਨੂੰ ਬਲੌਕ ਕਰਨਾ ਅਤੇ ਅਮਰੀਕਾ ਵੱਲੋਂ ਈਰਾਨ ਦੀਆਂ ਸਾਰੀਆਂ ਬੰਦਰਗਾਹਾਂ ਨੂੰ ਬਲੌਕ ਕਰਨ ਦੀ ਜੰਗ ਅਜੇ ਜਾਰੀ ਹੈ। ਸੋ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅਸੀਂ ਬੜੇ ਵੇਰਵੇ ਨਾਲ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਗੱਲ ਕੀਤੀ, ਤਸੱਲੀ ਦਾ ਕਿਤੇ ਨਾ ਕਿਤੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਕਿ ਬਹੁਤ ਚੰਗਾ ਹੋਇਆ ਕਿ ਜਿਹੜਾ ਸੀਜ਼ ਫਾਇਰ ਜੰਗਬੰਦੀ ਮੁੱਕ ਰਹੀ ਸੀ ਬੁੱਧਵਾਰ ਦੀ ਸਵੇਰ ਨੂੰ ਉਸ ਨੂੰ ਆਸਮ ਮੁਨੀਰ ਫੀਲਡ ਮਾਰਸ਼ਲ ਪਾਕਿਸਤਾਨ ਦੇ ਔਰ ਸ਼ਹਬਾਜ਼ ਸ਼ਰੀਫ ਉਹਨਾਂ ਦੀ ਰਿਕੁਐਸਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਵਧਾਉਣ ਦਾ ਜਿਹੜਾ ਉਹ ਆਪਣੇ ਟਰੂਥ ਸੋਸ਼ਲ ਦੇ ਉੱਤੇ ਐਲਾਨ ਕੀਤਾ ਸੀ। ਉਹਨਾਂ ਨੂੰ ਹੀ ਉਹਨਾਂ ਨੇ ਕ੍ਰੈਡਿਟ ਦਿੱਤਾ ਸੀ ਔਰ ਉਹਦੇ 'ਚ ਉਹਨਾਂ ਨੇ ਜਿਹੜੇ 2-3 ਰੀਜ਼ਨ ਇਹ ਦਿੱਤੇ ਸੀ ਕਿ ਈਰਾਨ ਦੀ ਲੀਡਰਸ਼ਿਪ ਫ੍ਰੈਕਚਰਡ ਹੈ, ਉਹ ਇਕੱਠੇ ਹੋ ਕੇ ਜਦੋਂ ਤੱਕ ਪ੍ਰਪੋਜ਼ਲ ਲੈ ਕੇ ਨਹੀਂ ਆਉਂਦੇ ਔਰ ਗੱਲਬਾਤ ਸਿਰੇ ਨਹੀਂ ਚੜ੍ਹਦੀ ਹੈ ਜੰਗਬੰਦੀ ਜਾਰੀ ਰਹੇਗੀ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵੀ ਜਿਹੜਾ ਬਲੌਕੇਡ ਹੈ ਉਹਨਾਂ ਦੀਆਂ ਈਰਾਨ ਦੀਆਂ ਪੋਰਟਸ ਦਾ ਉਹ ਜਾਰੀ ਰਹੇਗਾ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਪਹਿਲਾਂ ਜੇ ਅਸੀਂ 2-3 ਦਿਨ ਦਾ ਮਾਹੌਲ ਦੇਖੀਏ ਤੇ ਇੱਕ ਪਾਸੇ ਤਾਂ ਇਹ ਸੀ ਕਿ JD ਵੈਂਸ ਵਾਈਸ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਟੀਮ ਕੁਸ਼ਨਰ ਔਰ ਵਿਟਕੌਫ ਜਿਹੜੇ ਨੇ ਬਸ ਉਹ ਜਹਾਜ਼ ਤੇ ਚੜ੍ਹਨੇ ਵਾਲੇ ਨੇ, ਐਨ ਤਿਆਰ ਹੈ ਜਹਾਜ਼। ਔਰ ਪਾਕਿਸਤਾਨ ਵੱਲੋਂ ਵੀ ਜਿਹੜੀਆਂ ਤਿਆਰੀਆਂ ਇਸਲਾਮਾਬਾਦ 'ਚ ਸੀ ਉਹ ਇਸ ਲਿਹਾਜ਼ ਨਾਲ ਹੀ ਸੀ ਕਿ ਬਈ ਇਹ ਆ ਰਹੇ ਨੇ, ਦੂਸਰਾ ਦੌਰ ਗੱਲਬਾਤ ਦਾ ਸ਼ੁਰੂ ਹੋਏਗਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਈਰਾਨ ਜਿਹਦੇ ਕੋਲ ਇਸ ਵੇਲੇ ਸਟ੍ਰੈਟੇਜਿਕ ਜਿਹੜਾ ਉਹ ਜ਼ਿਆਦਾ ਭਾਰ ਹੈ ਉਹ ਨੈਗੋਸ਼ੀਏਸ਼ਨ ਤੇ ਆਉਣ ਤੋਂ ਪਹਿਲਾਂ ਵੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਭਾਰੀ ਪੈਣਾ। ਇਹ ਇੱਕ ਟੈਕਟਿਕ ਵੀ ਹੁੰਦਾ ਨੈਗੋਸ਼ੀਏਸ਼ਨ ਦਾ ਔਰ ਪ੍ਰੈਜ਼ੀਡੈਂਟ ਟਰੰਪ ਵੀ ਜਿੱਥੇ ਇੱਕ ਪਾਸੇ ਉਹਨਾਂ ਨੇ ਜੰਗਬੰਦੀ ਵਧਾ ਕੇ ਪੀਸ ਨੂੰ ਮੌਕਾ ਦੇਣ ਦੀ ਗੱਲ ਕਹੀ, ਉੱਥੇ ਬਲੌਕੇਡ ਨੂੰ ਜਾਰੀ ਰੱਖਣ ਦਾ ਜਿਹੜਾ ਉਹ ਆਪਣੇ ਆਪ 'ਚ ਕੋਈ ਫਿਰ ਅਰਥ ਨਹੀਂ ਰਹਿ ਜਾਂਦਾ ਕਿਉਂਕਿ ਇੱਕ ਪਾਸੇ ਈਰਾਨ ਨੂੰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਤਾਕੀਦ ਕੀਤੀ ਕਿ ਵੀ ਉਹ ਜਿਹੜਾ ਸਟੇਟ ਆਫ ਹਾਰਮੂਜ਼ ਨੂੰ ਖੋਲ ਦੇ ਤੇ ਜੇ ਸਟੇਟ ਆਫ ਹਾਰਮੂਜ਼ ਨੂੰ ਖੋਲ ਵੀ ਦਿੰਦਾ ਹੈ ਜਿਹੜਾ ਉਹਨੇ ਜਦੋਂ ਸੀਜ਼ ਫਾਇਰ ਜੰਗਬੰਦੀ ਸ਼ੁਰੂ ਹੋਈ ਇੱਕ ਦਿਨ ਖੋਲ੍ਹਿਆ ਸੀ
ਔਰ ਜਦੋਂ ਅਮਰੀਕਾ ਨੇ ਬਲੌਕੇਡ ਦਾ ਐਲਾਨ ਕੀਤਾ ਉਹਨੇ ਫਿਰ ਉਹਨੂੰ ਕਲੋਜ਼ ਕਰਨ ਦਾ ਐਲਾਨ ਕੀਤਾ ਤੇ ਇਹ ਇੱਕ ਬੇਅਰਥ ਜਿਹੀ ਗੱਲ ਬਣ ਜਾਂਦੀ ਹੈ। ਔਰ ਹੁਣ ਵੀ ਹੋਪ ਤਾਂ ਜਿਹੜੀ ਈਵਨ ਟਰੂਥ ਸੋਸ਼ਲ ਦੇ ਰਾਹੀਂ ਇਹ ਵੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਇੰਡੀਕੇਟ ਵੀ ਕੀਤਾ ਹੈ ਕਿ 2-3 ਦਿਨਾਂ 'ਚ ਗੱਲਬਾਤ ਸ਼ੁਰੂ ਹੋ ਸਕਦੀ ਹੈ। ਪਰ ਕਿਉਂਕਿ ਵਿਦਨ ਵੀ ਜਿਹੜਾ ਅਮਰੀਕਾ ਦੇ ਸਿਸਟਮ ਦੇ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਇਸ ਜੰਗ ਲਈ ਤਿਆਰ ਨਹੀਂ ਸੀ, ਇਸ ਲਈ ਜਿਵੇਂ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਪਲਾਨ A ਪਲਾਨ B ਤੁਸੀਂ ਐਂਟਰ ਕਰਨ ਦੀ ਤੁਹਾਡੀ ਪਲਾਨ ਹੁੰਦੀ ਹੈ ਵੀ ਤੁਸੀਂ ਕੀ ਨਿਸ਼ਾਨੇ ਬਣਾਉਣੇ ਨੇ, ਫਿਰ ਤੁਹਾਡੀ ਐਗਜ਼ਿਟ ਪਲਾਨ ਹੁੰਦੀ ਹੈ। ਬਿਲਕੁਲ। ਸੋ ਨਾ ਐਂਟਰੀ ਪਲਾਨ ਸੀ ਨਾ ਐਗਜ਼ਿਟ ਪਲਾਨ ਸੀ। ਜਿਹੜੀ ਐਕਸਪੈਕਟੇਸ਼ਨ ਸੀ ਉਹਦੇ ਮੁਤਾਬਕ ਗੱਲ ਹੋਈ ਨਹੀਂ। ਐਕਸਪੈਕਟੇਸ਼ਨ ਤਾਂ ਇਹੀ ਪੈਦਾ ਕੀਤੀ ਇਜ਼ਰਾਈਲ ਨੇ ਕਿ ਦਾ ਮੋਮੈਂਟ ਜਿਹੜਾ ਉਹ ਆਇਤੁੱਲਾ ਅਲੀ ਖਮੀਨਾਈ ਮਾਰਿਆ ਜਾਏਗਾ, ਬਾਕੀ ਵੀ ਅਸੀਂ ਇੱਕੋ ਨਿਸ਼ਾਨੇ 'ਚ ਲਵਾਂਗੇ, ਰਜੀਮ ਚੇਂਜ ਹੋ ਜਾਏਗਾ, ਲੋਕ ਸੜਕਾਂ 'ਤੇ ਨਿਕਲ ਆਉਣਗੇ, ਅਸੀਂ ਜਾਵਾਂਗੇ ਔਰ ਉਹਨਾਂ ਦੇ ਆਇਲ ਦੇ ਉੱਤੇ ਕਬਜ਼ਾ ਕਰਾਂਗੇ ਔਰ ਇੱਧਰੋਂ ਬਲੋਚਾਂ ਨੂੰ ਜਿਹੜਾ ਉਹ ਲੜਨ ਲਈ ਲੈ ਆਵਾਂਗੇ, ਇੱਧਰੋਂ ਕੁਰਦਾਂ ਨੂੰ ਲੈ ਆਵਾਂਗੇ ਔਰ ਜਿਵੇਂ ਸੀਰੀਆ, ਲੀਬੀਆ ਔਰ ਸੁਡਾਨ ਔਰ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈ ਅਸੀਂ ਇੰਟਰਨਲ ਸਟ੍ਰਾਈਫ ਪੈਦਾ ਕੀਤੀ, ਉਵੇਂ ਦਾ ਹੋਏਗਾ। ਸੋ ਉਹ ਜਿਵੇਂ ਕਹਿਣਾ ਕਿ ਵੀ ਪਹਿਲੀ ਗੱਲ ਹੀ ਉਹਨਾਂ ਦੀ ਕਿਸੇ ਕੰਢੇ ਨਹੀਂ ਲੱਗੀ। ਨਤੀਜੇ ਦੇ ਤੌਰ ਤੇ ਜਿਹੜਾ ਦੂਸਰਾ ਸਟ੍ਰੈਟੇਜਿਕ ਜਿਹੜਾ ਉਹਨਾਂ ਨੇ ਈਰਾਨ ਨੇ ਗਲਫ ਸਟੇਟਸ ਨੂੰ ਨਿਸ਼ਾਨਾ ਬਣਾਇਆ, ਉਹਨਾਂ ਦੀ ਇਕਨੋਮੀ ਵੀ ਢਾਹ ਢੇਰੀ ਕਰਤੀ, ਪਰ ਨਾਲ ਦੀ ਨਾਲ ਸਟ੍ਰੇਟ ਆਫ ਹਾਰਮੂਸ ਦੇ ਉੱਤੇ ਕੰਟਰੋਲ ਕਰਕੇ ਇਸ ਸਾਰੇ ਤੋਂ ਬਾਅਦ ਬੇਸ਼ੱਕ ਅਮਰੀਕਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਪਾਵਰ ਹੈ ਦੁਨੀਆ ਦੇ 800 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ, 800 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਉਹਨਾਂ ਦੇ ਫੌਜੀ ਬੇਸ ਨੇ, ਗਲਫ ਸਟੇਟਸ ਦੇ ਵਿੱਚ ਵੀ ਸਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 40 ਰੋਜ਼ਾ ਜੰਗ ਦੇ ਵਿੱਚ ਅਮਰੀਕਾ ਔਰ ਇਜ਼ਰਾਈਲ ਨੇ ਈਰਾਨ ਦੀ ਤਬਾਹੀ ਮਚਾਉਣ 'ਚ ਕੋਈ ਕਸਰ ਨਹੀਂ ਛੱਡੀ। ਔਰ ਇਹਦੇ ਬਾਵਜੂਦ ਕਿ ਇਸ ਤੋਂ ਆਲਮੋਸਟ 8 ਮਹੀਨੇ ਪਹਿਲਾਂ ਜਿਹੜਾ ਹੈ ਉਹ ਜੂਨ ਦੇ ਮਹੀਨੇ 'ਚ 12 ਰੋਜ਼ਾ ਜੰਗ ਦੇ ਵਿੱਚ ਵੀ ਈਰਾਨ ਦੇ ਬਹੁਤ ਸਾਰੇ ਨਿਸ਼ਾਨਿਆਂ ਨੂੰ B-2 ਜਿਹੜੇ ਅਮਰੀਕਾ ਦੇ ਪਾਵਰਫੁਲ ਬੰਬਰਸ ਨੇ ਉਹਨਾਂ ਨੇ ਬੰਬਾਰਡ ਕੀਤਾ ਸੀ ਈਰਾਨ ਦੇ ਟਿਕਾਣਿਆਂ ਨੂੰ। ਇਜ਼ਰਾਈਲ ਲਗਾਤਾਰਤਾ ਨਾਲ ਕਰ ਰਿਹਾ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਜੈਸਚਰ ਕਿ ਭਾਈ ਇਸ ਨੂੰ ਅਸੀਂ ਜਿਹੜਾ ਹੈ ਉਹ ਜੰਗਬੰਦੀ ਵਧਾ ਰਹੇ ਹਾਂ, ਇੱਕ ਪੋਜ਼ਿਟਿਵ ਸੀ। ਹੁਣ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜੀ 2 ਡਿਵੈਲਪਮੈਂਟਸ ਮੇਜਰ ਤੌਰ ਦੇ ਉੱਤੇ ਹੋਈਆਂ ਨੇ, ਕਿਉਂਕਿ ਇਉਂ ਲੱਗਦਾ ਕਿ ਆਰਮੀ ਦੇ ਵਿੱਚ ਵੀ ਔਰ ਨੇਵੀ ਦੇ ਵਿੱਚ ਵੀ ਅਮਰੀਕਾ ਦੀ ਇਕਸਾਰਤਾ ਦੇ ਨਾਲ ਇਸ ਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਅੱਜ ਹੀ ਮੈਂ ਇੱਕ ਜਿਹੜੇ ਐਂਟੀ ਕਾਊਂਟਰ ਟੈਰਰਿਜ਼ਮ ਦਾ ਹੈਡ ਮਿਸਟਰ ਕੈਨ ਜਿਹਨੇ ਰਿਜ਼ਾਈਨ ਕੀਤਾ ਸੀ, ਉਹਨਾਂ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ। ਉਹਨੇ ਕਿਹਾ ਵੀ ਇਨਸਾਈਡ ਵੀ ਜਿਹੜੇ ਸਿੰਸੀਅਰ ਲੋਕ ਨੇ ਉਹ ਰਿਅਲਾਈਜ਼ ਕਰਦੇ ਨੇ ਕਿ ਵੀ ਇਹ ਅਮਰੀਕਾ ਦੀ ਜੰਗ ਨਹੀਂ ਹੈ, ਇਜ਼ਰਾਈਲ ਦੀ ਹੈ, ਇਸ ਲਈ ਵਾਇਸ ਆਫ ਡਾਈਸੈਂਟ ਹੈ। 4 ਸਟਾਰ ਜਨਰਲ ਨੂੰ ਜਿਹੜਾ ਉਹ ਚਲਦਾ ਕਰ ਦਿੱਤਾ ਗਿਆ ਸੀ। ਪਿਛਲੇ ਦਿਨਾਂ 'ਚ ਸੀ ਕਿ 4 ਹੋਰ ਜਨਰਲ ਕੱਢੇ ਨੇ ਜਿਹੜੇ ਨੇ ਜਾਣ ਤੇ ਮਜਬੂਰ ਕੀਤੇ, ਕਿਉਂਕਿ ਇਸ ਵੇਲੇ ਖਾਸ ਤੌਰ ਤੇ ਜਿਹੜਾ ਸੈਕਟਰੀ ਆਫ ਵਾਰ ਹੈ ਉਹ ਇਸ ਕਿਸਮ ਦਾ ਹੈ, ਉਹ ਫੌਕਸ ਨਿਊਜ਼ 'ਚੋਂ ਆਇਆ ਹੋਇਆ, ਉਹਨੂੰ ਤਾਂ ਬਿਲਕੁਲ ਵੀ ਨਹੀਂ ਪਤਾ। ਕਿਉਂਕਿ ਜਦੋਂ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਆਪਣੇ ਆਲੇ ਦੁਆਲੇ ਸਿਆਣੇ ਬੰਦੇ ਰੱਖਦੇ ਹੋ ਤੇ ਕਿਸੇ ਫੀਲਡ 'ਚ ਗਿਆਨ 'ਚ ਤੁਹਾਡੇ 'ਚ ਕਮੀ ਵੀ ਹੋਏ, ਉਹ ਘਾਟ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ। ਲੇਕਿਨ ਇੱਥੇ ਇਸ ਕਿਸਮ ਦਾ ਜਿਹੜਾ ਕੋਈ ਦੇਖਣ 'ਚ ਨਹੀਂ ਆਇਆ। ਔਰ ਹੁਣ ਜਦੋਂ ਮੈਂ ਸਟੂਡੀਓ 'ਚ ਵਾਕ ਇਨ ਕੀਤਾ, ਮੇਨ BBC ਦੀ ਨਿਊਜ਼ ਹੈ, US ਨੇਵੀ ਚੀਫ ਲੀਵਿੰਗ ਪੋਸਟ ਇਫੈਕਟਿਵ ਇਮੀਡੀਏਟਲੀ, ਪੈਂਟਾਗਨ ਸੇਜ਼ ਕਿ ਪੈਂਟਾਗਨ ਜਿਹੜਾ ਫੌਜ ਦਾ ਔਰ ਦੂਸਰਾ ਹੈੱਡਕੁਆਟਰ ਹੈ, ਉਹਨਾਂ ਨੇ ਜਿਹੜਾ US ਨੇਵੀ ਸੈਕਟਰੀ ਜੌਨ ਫੈਲਟਨ ਜਿਹੜੇ ਨੇ ਉਹ ਲੀਵ ਕਰ ਰਹੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਔਰ ਹਿਜ਼ ਡਿਪਾਰਚਰ ਵਿਲ ਬੀ ਇਫੈਕਟਿਵ ਇਮੀਡੀਏਟਲੀ, ਪੈਂਟਾਗਨ ਸਪੋਕਸਮੈਨ ਸੀਨ ਪਾਰਨਲ ਸੈਡ ਇਨ ਦਾ ਸੋਸ਼ਲ ਮੀਡੀਆ ਪੋਸਟ। ਔਰ ਇਹ ਜਿਹੜੇ ਨੇ ਹੁਣ ਉਹਨਾਂ ਨੇ ਨੇਵੀ ਅੰਡਰ ਸੈਕਟਰੀ ਹੰਗ ਕਾਓ ਵਿਲ ਸਰਵ ਐਜ਼ ਐਕਟਿੰਗ ਸੈਕਟਰੀ, ਪਾਰਨਲ ਐਡਿਡ। ਹੁਣ ਇਹ ਹਾਈਐਸਟ ਰੈਂਕਿੰਗ ਮਿਲਟਰੀ ਲੀਡਰ ਹੈ ਜਿਹੜਾ ਅੱਜ ਜਿਹੜਾ ਛੱਡ ਰਿਹਾ ਔਰ ਇਸ ਦਾ ਜਿਹੜਾ ਛੱਡਣਾ ਹੈ, ਕਿਉਂਕਿ ਦੇਖੋ ਇਹ ਬਲੌਕੇਡ ਦਾ ਪਾਰਟ ਨੇਵੀ ਨਾਲ ਜੁੜਿਆ ਹੋਇਆ ਤੇ ਨੇਵੀ ਦੇ ਚੀਫ ਦਾ ਇਸ ਮੌਕੇ ਤੇ ਛੱਡਣਾ, ਕਿਉਂਕਿ $500 ਮਿਲੀਅਨ ਤੋਂ ਜ਼ਿਆਦਾ ਰੋਜ਼ ਦਾ ਖਰਚ ਵੀ ਹੋ ਰਿਹਾ ਹੈ ਔਰ ਪੋਸੀਬਲ ਹੈ ਇਹ ਵੀ ਅਜੇ ਤੱਕ ਤਾਂ ਈਰਾਨ ਨੇ ਕੋਈ ਆਫੈਂਸਿਵ ਮੇਜਰ ਨਹੀਂ ਲਿਆ, ਪਰ
ਉਹਨੇ, ਕਿਉਂਕਿ ਜਦੋਂ ਕੱਲ ਈਰਾਨ ਦੀ ਇੱਕ ਵੈਸਲ ਕੈਪਚਰ ਕੀਤੀ ਅਮਰੀਕਾ ਨੇ, ਤੇ ਈਰਾਨ ਨੇ ਕਿਹਾ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ। ਜੀ ਸੋ ਪੋਸੀਬਲ, ਹਾਲਾਂਕਿ ਜਿਹੜੇ ਅਮਰੀਕਾ ਦੀ ਘੇਰਾਬੰਦੀ ਹੈ ਉਹ ਈਰਾਨ ਦੇ ਪਾਣੀਆਂ ਤੋਂ 500-600 ਮੀਲ ਦੂਰ ਜਿਹੜਾ ਈਰਾਨ ਤੋਂ ਉਹਨਾਂ ਦੀ ਪੋਜੀਸ਼ਨ ਹੈ। ਕਿਉਂਕਿ ਇਹ ਠੀਕ ਹੈ ਵੀ ਈਰਾਨ ਦੀ ਕੋਈ ਬਹੁਤ ਨਾ ਕੋਈ ਆਰਗੇਨਾਈਜ਼ਡ ਨੇਵੀ ਹੈ ਨਾ 에ਅਰ ਫੋਰਸ ਹੈ, ਪਰ ਜਿਹੜਾ ਉਹਨਾਂ ਨੇ ਜਦੋਂ ਹੁਣ ਲੇਟੈਸਟ ਫਿਊਚਰ ਦੇ ਵਾਰਸ ਦੇ ਵਿੱਚ ਇਹ ਸਾਹਮਣੇ ਆਏਗਾ, ਹਾਲਾਂ ਜਦੋਂ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਜੰਗ ਹੋਈ ਉਹਦੇ 'ਚ ਵੀ ਜਿਹੜੇ ਡਰੋਨ ਨੇ ਉਹ ਵਿਨਿੰਗ ਫੈਕਟਰ ਸੀ। ਰਸ਼ੀਆ ਔਰ ਯੂਕਰੇਨ ਵਾਰ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਉਹਦੇ 'ਚ ਵੀ ਜਿਹੜੇ ਆ ਮਿਜ਼ਾਈਲ ਔਰ ਉਹਦੇ ਨਾਲੋਂ ਵੀ ਪਾਵਰਫੁਲ ਡਰੋਨ ਸਾਬਤ ਹੋ ਰਿਹਾ ਕਿ ਭਾਈ ਕਿਵੇਂ ਨੁਕਸਾਨ ਕਰਦੇ ਨੇ, ਔਰ ਕਿਵੇਂ, ਨਹੀਂ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਰਸ਼ੀਆ ਨੂੰ 4 ਸਾਲ ਲੱਗਣਗੇ ਯੂਕਰੇਨ ਦੇ ਨਾਲ ਠੁਕ ਕਰਦੇ ਆ, ਭਾਵੇਂ ਕਾਫੀ ਇਲਾਕਾ ਇੱਕ ਪ੍ਰੋਵਿੰਸ ਦਾ ਲਿਆ ਹੋਇਆ ਪਰ ਵਿਕਟਰੀ ਦੇ ਤਾਂ ਕਿਤੇ ਨੇੜੇ ਤੇੜੇ ਨਹੀਂ ਹੈ। ਸੋ ਇਹ ਪੋਸੀਬਲ ਹੈ ਕਿ ਵੀ ਇਹ ਨੇਵੀ ਚੀਫ ਨੇ ਕਿਹਾ ਹੈ ਵੀ ਇਹ ਬਲੌਕੇਡ ਵੀ ਸਾਡੇ ਹੱਕ 'ਚ ਨਹੀਂ ਜਾਂਦਾ ਔਰ ਅਲਟੀਮੇਟਲੀ ਜਿਹੜਾ ਹੈ ਸਾਡਾ ਨੁਕਸਾਨ ਹੋ ਸਕਦਾ। ਪਰ ਜਿਹੜੇ ਵਿਦਨ, ਜਿਵੇਂ ਅਸੀਂ ਕਿਹਾ ਵੀ ਇੱਕ ਜ਼ਾਇਨਿਸਟ ਲੌਬੀ ਹੈ ਔਰ ਜਿਹੜੇ ਉਸ ਵਾਰ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸ਼ੂਟ ਨਹੀਂ ਕਰਦਾ। ਸੋ ਇਹ ਬਹੁਤ ਵੱਡਾ ਜਿਹੜਾ ਇਸ ਮੌਕੇ ਤੇ ਨੇਵੀ ਚੀਫ ਨੂੰ ਫਾਰਗ ਕਰਨਾ ਇਹ ਦੱਸਦਾ ਵੀ ਈਵਨ ਅੰਦਰੂਨੀ ਜਿਹੜੀ ਸਟ੍ਰੈਟਜੀ ਹੈ ਫੌਜੀ ਜਰਨੈਲਾਂ ਦੀ ਵੀ ਔਰ ਵਿਦਨ ਵੀ, ਕਿਉਂਕਿ ਮਾਰਕੋ ਰੂਬੀਓ ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਵੀ ਡਿਪਲੋਮੇਸੀ ਤੋਂ ਉਹਨੂੰ ਇੱਕ ਪਾਸੇ ਕੀਤਾ ਹੋਇਆ ਹੈ। ਮਿਸਟਰ ਵੈਂਸ ਜਿਹੜਾ ਮੁੱਢਲੇ ਤੌਰ ਤੇ ਜੰਗ ਦੇ ਹੱਕ 'ਚ ਨਹੀਂ ਸੀ, ਉਸ ਨੂੰ ਨੈਗੋਸ਼ੀਏਸ਼ਨ ਦੇ ਲਈ ਅੱਗੇ ਲਾਇਆ ਹੋਇਆ। ਔਰ ਇਹ ਜਿਹੜਾ ਹੁਣ ਈਰਾਨ ਨੇ ਇਸ ਦੇ ਉੱਤੇ ਜਿਹੜੀ ਦੋਨਾਂ ਦੀ ਮੈਂ ਪੋਜੀਸ਼ਨ ਦੱਸਾਂਗਾ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਲੇਟੈਸਟ 24 ਆਵਰਸ 'ਚ ਇਹ ਹੋਪ ਜਤਾਈ ਹੈ ਕਿ 2-3 ਦਿਨਾਂ 'ਚ ਨੈਗੋਸ਼ੀਏਸ਼ਨ ਸ਼ੁਰੂ ਵੀ ਹੋ ਸਕਦੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਗੱਲ ਦੇ ਉੱਤੇ ਕਿਹਾ ਕਿ ਵੀ ਈਰਾਨ ਇਜ਼ ਕੋਲੈਪਸਿੰਗ ਫਾਈਨੈਂਸ਼ੀਅਲੀ, they want the Strait of Hormuz opened immediately, starving for cash, losing $500 million a day, military and police complaining that they are not getting paid, SOS। ਹੁਣ ਆਪਣੇ ਵੱਲੋਂ ਤੇ ਉਹ ਆਪਣੇ ਲੋਕਾਂ 'ਚ ਇਹ ਦੱਸ ਰਹੇ ਨੇ ਵੀ ਅਸੀਂ ਈਰਾਨ ਦੀ ਕਿੰਨੀ ਤਬਾਹੀ ਕਰ ਦਿੱਤੀ ਹੈ ਕਿ ਉਹਦਾ ਕਲੈਪਸ ਹੋ ਰਿਹਾ। ਪਹਿਲਾਂ ਤਾਂ ਕਹਿ ਰਹੇ ਨੇ ਅਸੀਂ ਲੀਡਰਸ਼ਿਪ ਰਜੀਮ ਬਦਲ ਦਿੱਤੀ, ਉਹਨਾਂ ਦਾ ਕਲੈਪਸ ਹੋ ਰਿਹਾ ਫਾਈਨੈਂਸ਼ੀਅਲੀ। ਇਸ ਲਈ ਉਹ ਸਟੇਟ ਆਫ ਹਾਰਮੂਜ਼ ਜਿਹੜਾ ਉਹ ਚਾਹੁੰਦੇ ਨੇ ਵੀ ਅਸੀਂ ਉਹਦਾ ਬਲੌਕੇਡ ਚੱਕੀਏ, ਕਿਉਂਕਿ ਉਹ $500 ਮਿਲੀਅਨ ਰੋਜ਼ ਦਾ ਬਣਾ ਰਹੇ ਸੀ, ਉਹ ਲੂਜ਼ ਕਰ ਰਹੇ ਨੇ ਔਰ ਉਹਨਾਂ ਦੇ ਕੋਲ ਮਿਲਟਰੀ ਔਰ ਪੁਲਿਸ ਨੂੰ ਦੇਣ ਲਈ ਤਨਖਾਹਾਂ ਵੀ ਨਹੀਂ ਨੇ। ਔਰ ਇਸ ਸਭ ਦੇ ਚੱਲਦੇ ਆ ਈਰਾਨ ਨੂੰ ਨੇ ਈਵਨ ਜਿਹੜਾ ਕੱਲ ਟਰੂਥ ਸੋਸ਼ਲ ਤੇ ਕਮੈਂਟ ਸੀ ਉਸ ਦੇ ਉੱਤੇ ਵੀ ਈਰਾਨ ਨੇ ਜਿਹੜਾ ਉਹ ਸਖਤ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਵੀ ਕੌਣ ਕਹਿੰਦਾ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਫਰੈਗਮੈਂਟਡ ਹੈ ਜਾਂ ਉਹ ਫ੍ਰੈਕਚਰਡ ਹੈ। ਅਸੀਂ ਬਿਲਕੁਲ ਇੰਟੈਕਟ ਹੈ ਔਰ ਅਸੀਂ ਬਿਲਕੁਲ ਗੱਲਬਾਤ ਨਹੀਂ ਕਰਾਂਗੇ ਜਦੋਂ ਤੱਕ ਅਮਰੀਕਾ ਬਲੌਕੇਡ ਨਹੀਂ ਚੁੱਕਦਾ। ਔਰ ਇਸ ਦੇ ਉੱਤੇ ਉਹਨਾਂ ਦੀ ਕਾਫੀ ਟਫ ਪੋਸਟਿੰਗ ਦਾ ਨਤੀਜਾ ਹੈ ਕਿ ਹੁਣ ਈਵਨ ਇੱਕ ਧਿਰ, ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕਿ ਉਹ ਇਹ ਸਮਝਦੇ ਨੇ ਵੀ ਇਨਫੈਕਟ ਇਹ ਜਿਹੜਾ ਸੀਜ਼ਫਾਇਰ ਨੂੰ ਵਧਾਉਣਾ ਵੀ ਹੈ ਇਹ ਇੱਕ ਸਮੋਕ ਸਕਰੀਨ ਹੈ। ਜ਼ਿਆਦਾ ਵਕਤ ਬਾਏ ਕੀਤਾ ਜਾ ਰਿਹਾ, ਫੁੱਲ ਸਕੇਲ ਈਰਾਨ ਤੇ ਅਟੈਕ ਦੀਆਂ ਤਿਆਰੀਆਂ ਹੋ ਰਹੀਆਂ ਨੇ। BBC ਦੇ ਵੀ ਡੈਨੀਅਲ ਬੁਸ਼ ਨੇ ਇਹਦੇ ਤੇ ਸਟੋਰੀ ਕੀਤੀ ਹੈ, ਟਰੰਪ ਬਾਈਜ਼ ਟਾਈਮ ਫਾਰ ਈਰਾਨ ਡੀਲ ਆਫਟਰ ਫਰੈਂਟਿਕ ਡੇ ਆਫ ਡਿਪਲੋਮੇਸੀ, ਕਿ ਵੀ ਡਿਪਲੋਮੇਸੀ ਵੀ ਹੈ ਨਾਲ ਪਰ ਜਿਹੜਾ ਟਾਈਮ ਵੀ ਬਾਏ ਕੀਤਾ ਜਾ ਰਿਹਾ। ਔਰ ਇਹ ਜਿਹੜਾ ਹੁਣ ਜੇ ਤੁਸੀਂ ਈਰਾਨ ਦੇ ਰਿਐਕਸ਼ਨ ਦੇਖੋ ਇਹਨਾਂ 2 ਦਿਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਟਵੀਟ ਜਿਹੜਾ ਟਰੂਥ ਸੋਸ਼ਲ ਤੇ ਕਿਹਾ ਗਿਆ, ਤਹਿਰਾਨ ਰਿਸੀਵਡ ਸਾਈਨਸ ਇੰਡੀਕੇਟਿੰਗ US ਰੈਡੀ ਟੂ ਐਂਡ ਨੇਵਲ ਬਲੌਕੇਡ ਇਰਾਨੀਅਨ ਐਨਵॉय ਟੂ UN ਇਰਵਾਨੀ। ਹੁਣ ਇੱਕ ਪਾਸੇ ਇਹ ਹੋਪ ਵੀ ਹੈ, ਜਿਹੜਾ ਈਰਾਨ ਦਾ ਐਂਬੈਸਡਰ ਹੈ ਯੂਨਾਈਟਿਡ ਨੇਸ਼ਨਸ 'ਚ, ਉਹਨੇ ਕਿਹਾ ਕਿ ਵੀ ਇਹ ਵੀ ਸਾਨੂੰ ਲੱਗਦਾ ਈਰਾਨ ਹੈਜ਼ ਸੁਜੈਸਟਡ that United States may be preparing to ease tensions over its naval blockade। ਇਹ ਉਹਨਾਂ ਨੇ ਹੋਪਫੁਲ ਹੈ। ਉਹਨਾਂ ਨੇ ਕਿਹਾ ਕਿ Tehran has received signs indicating that United States is ready to end the naval blockade। ਜੇ ਇਵੇਂ ਹੋ ਜਾਂਦਾ ਹੈ, ਜਿਹੜੀ ਸ਼ਰਤ ਵੀ ਹੈ ਵੀ ਚੁੱਕੋ, ਫਿਰ ਕਿਸੇ ਵੇਲੇ ਵੀ ਜਿਹੜੀ ਗੱਲਬਾਤ ਹੈ ਇਸਲਾਮਾਬਾਦ ਦੇ ਵਿੱਚ ਸ਼ੁਰੂ ਹੋ ਸਕਦੀ ਹੈ। ਪਰ ਨਾਲ ਦੀ ਨਾਲ ਇਹ ਵੀ ਹੈ ਈਰਾਨ ਰਿਜੈਕਟਸ
US conditions for negotiations. Trump unilaterally extended ceasefire IRIB. ਉਹਨਾਂ ਦੀ IRIB ਜਿਹੜੀ ਹੈ ਰਿਪਬਲਿਕ ਆਫ ਈਰਾਨ ਬ੍ਰੌਡਕਾਸਟਿੰਗ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਿਹੜਾ ਅਮਰੀਕਾ ਉਹਨੇ ਯੂਨੀਲੈਟਰਲੀ ਯਾਨੀ ਇੱਕ ਤਰਫਾ ਖੁਦ ਹੀ ਕੀਤਾ, ਅਸੀਂ ਕੋਈ ਉਹਨਾਂ ਨਾਲ ਜਿਹੜਾ ਉਹ ਗੱਲਬਾਤ ਦਿਲਚਸਪੀ ਨਹੀਂ ਰੱਖਦੇ ਔਰ ਅਸੀਂ ਈਰਾਨ ਰਿਜੈਕਟਸ US ਕੰਡੀਸ਼ਨਸ ਫॉर ਨੈਗੋਸ਼ੀਏਸ਼ਨਸ। ਟਰੰਪ ਯੂਨੀਲੈਟਰਲੀ ਐਕਸਟੈਂਡਡ ਦਾ ਸੀਜ਼ਫਾਇਰ ਔਰ ਉਹਦੇ 'ਚ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਕਿਹਾ ਸੀ ਕਿ ਆਸਮ ਮੁਨੀਰ ਔਰ ਸ਼ਾਬਾਜ਼ ਸ਼ਰੀਫ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਜਦੋਂ ਤੱਕ ਈਰਾਨ ਦੀ ਫ੍ਰੈਕਚਰਡ ਲੀਡਰਸ਼ਿਪ ਇੱਕ ਪ੍ਰਪੋਜ਼ਲ ਬਣਾ ਕੇ ਨਹੀਂ ਆਉਂਦੀ ਉਹਨਾਂ ਨੂੰ ਵਕਤ ਦਿੱਤਾ ਜਾਏ। ਹੁਣ ਇਸੇ ਦੌਰਾਨ ਇੱਕ ਜਹਾਜ਼ ਜਿਹੜਾ ਚੀਨ ਦਾ ਇਹਨਾਂ ਨੇ ਅਮਰੀਕਾ ਨੇ ਰੋਕਿਆ ਜਾਂ ਫੜਿਆ, ਉਸ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਜੀ ਇਹ ਇੱਕ ਗਿਫਟ ਵਾਂਗ ਹੈ, ਜਿਵੇਂ ਚੀਨ ਗਿਫਟ ਦੇ ਰਿਹਾ ਸੀ ਈਰਾਨ ਨੂੰ, ਯਾਨੀ ਕਿ ਹਥਿਆਰ ਉਹਦੇ ਜਾ ਰਹੇ ਸੀ। ਇਸ ਦੇ ਉੱਤੇ ਵੀ ਚੀਨ ਨੇ ਤਿੱਖਾ ਰਿਐਕਟ ਕੀਤਾ। ਚਾਈਨਾ ਰਿਬਿਊਕਸ ਟਰੰਪ ਓਵਰ ਕਲੇਮ ਆਫ ਗਿਫਟ ਟੂ ਈਰਾਨ ਔਨ ਸੀਜ਼ਡ ਸ਼ਿਪ। ਚਾਈਨਾ ਨੇ ਕਿਹਾ ਵੀ ਅਸੀਂ ਇੱਕ ਜ਼ਿੰਮੇਵਾਰ ਪਾਵਰ ਹੈ ਔਰ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ। ਇਸ ਕਿਸਮ ਦੇ ਮਜ਼ਾਹੀਆ ਜਿਹੜੇ ਅੰਦਾਜ਼ ਦੇ ਵਿੱਚ ਕਿਸੇ ਚੀਜ਼ ਨੂੰ ਜਿਹੜਾ ਲੈਣਾ ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਫਿਰ ਜਿਵੇਂ ਈਰਾਨ ਰਿਜੈਕਟਸ ਟਰੰਪ ਸੀਰੀਅਸਲੀ ਫ੍ਰੈਕਚਰਡ ਲੀਡਰਸ਼ਿਪ ਕਲੇਮ, ਐਕਿਊਜ਼ਸ US ਪ੍ਰੈਜ਼ੀਡੈਂਟ ਆਫ ਵੀਵਿੰਗ ਲਾਈਜ਼। ਈਰਾਨ ਕਹਿੰਦਾ ਵੀ ਇਹ ਗਲਤ ਹੈ ਜਿਹੜਾ ਫ੍ਰੈਕਚਰਡ ਲੀਡਰਸ਼ਿਪ ਵਾਲਾ, ਕਿ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ 'ਚ ਬਹਿ ਕੇ ਝੂਠ ਬੁਣਦੇ ਨੇ ਰੋਜ਼। ਇਹ ਵੀਵਿੰਗ ਲਾਈਜ਼ ਦਾ ਮਤਲਬ ਇਹ ਹੈ। ਫਿਰ ਹੁਣ ਈਰਾਨ ਯੂਨਾਈਟਿਡ ਨੇਸ਼ਨਸ ਨੂੰ ਕਹਿ ਰਿਹਾ, ਤਹਿਰਾਨ ਅਰਜਿਸ ਯੂਨਾਈਟਿਡ ਨੇਸ਼ਨਸ ਟੂ ਪ੍ਰੈਸ ਯੂਨਾਈਟਿਡ ਸਟੇਟਸ ਫॉर ਰਿਲੀਜ਼ ਆਫ ਇਟਸ ਸੀਜ਼ਡ ਵੈਸਲ, ਕਿਉਂਕਿ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਈਰਾਨ ਦੀ ਇੱਕ ਵੈਸਲ ਦੇ ਉੱਤੇ ਜਿਹੜਾ ਹੈ ਉਹ ਕਬਜ਼ਾ ਕੀਤਾ ਅਮਰੀਕਾ ਨੇ। ਸੋ UN ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਹੈ। ਤੇ ਦੂਸਰੇ ਪਾਸੇ ਜਿਵੇਂ ਅਮਰੀਕਾ ਦੇ ਮੀਡੀਆ ਜਾਂ ਜਿਹੜਾ ਪ੍ਰੋ ਵਾਰ ਅੱਗੇ ਵਧਾਉਣਾ ਚਾਹੁੰਦਾ ਕਿ ਜੀ ਈਰਾਨ ਤਾਂ ਭੁੱਖਾ ਮਰ ਰਿਹਾ, ਉੱਥੇ ਫੂਡ ਕੱਟ ਆਫ ਹੋ ਗਿਆ, ਉਹ ਈਰਾਨ ਨੇ ਵੀ ਡਿਨਾਈ ਕੀਤਾ। ਏਜੰਸੀ ਫ੍ਰੈਂਚ ਪ੍ਰੈਸ ਦਾ Iran says US naval blockade has little impact on food supply. Despite the US naval blockade, we have no problem in supplying basic goods and food, Iran's agriculture minister said. So ਮਤਲਬ ਇਹ ਹੈ ਕਿ ਵੀ ਇਹ ਹਰ ਫਰੰਟ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ। ਔਰ ਇਧਰ Iran seizes 2 ships in Strait of Hormuz after Trump extends ceasefire. ਹੁਣ ਇਹ ਹੈ, ਹਾਲਾਂਕਿ ਇਹਨੂੰ ਮੈਂ ਅਜੇ ਵੀ ਇਹਨੂੰ ਮੈਂ ਐਜ਼ ਏ ਪੋਸਚਰਿੰਗ ਹੀ ਦੇਖਦਾ ਕਿ ਈਰਾਨ ਡਿਪਲੋਮੈਟਿਕਲੀ ਬਹੁਤ ਮੈਚੋਰ ਨੇ। ਅਮਰੀਕਾ ਇਸ ਮਾਮਲੇ 'ਚ ਜ਼ਿਆਦਾ ਜਿਹੜਾ ਉਹ ਕਾਊਬॉय ਮੈਂਟੈਲਿਟੀ ਹੈ ਔਰ ਜਿਹੜੀ ਇਨਫੈਕਟ ਟੀਮ ਵੀ ਹੈਡ ਕਰ ਰਹੀ ਹੈ ਉਹਨਾਂ 'ਚ ਕੋਈ ਡਿਪਲੋਮੈਟ ਤਾਂ ਹੈ ਨਹੀਂ ਅਮਰੀਕਾ ਦੇ, ਨਾ ਹੀ ਕੋਈ ਉਸ ਲੈਵਲ 'ਤੇ। ਲੇਕਿਨ ਈਰਾਨ ਜਿਹੜਾ ਹੈ ਉਹ ਆਪਣਾ ਉਹਨੇ ਸਟੇਟ ਆਫ ਹਾਰਮੂਜ਼ ਨੂੰ ਵੀ ਨੱਪਿਆ ਹੋਇਆ, ਨੈਰੇਟਿਵ ਵੀ ਸਟਰੋਂਗ ਦੇ ਰਹੇ ਨੇ ਔਰ ਇਹ ਵੀ ਪੋਸੀਬਲ ਹੈ ਕਿ ਉਹ ਲੌਂਗ ਟਰਮ ਵਾਰ ਦੇ ਲਈ ਵੀ ਆਪਣੇ ਲੋਕਾਂ ਨੂੰ ਤਿਆਰ ਕਰ ਰਹੇ ਨੇ। ਹਾਲਾਂਕਿ ਅਸੀਂ ਅਗੇਨ ਜਦੋਂ ਅਸੀਂ ਇਹ ਵਿਸ਼ ਕਰਦੇ ਹਾਂ, ਚਾਹਨਾ ਕਰਦੇ ਹਾਂ ਕਿ ਅਮਨ ਅਮਾਨ ਹੋਏ, ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਲਈ ਇਹ ਕਾਫੀ ਟਫ ਘੜੀ ਹੈ। ਉਹਨਾਂ ਨੇ ਕਾਫੀ ਕੁਛ ਅਕੰਪਲਿਸ਼ ਕੀਤਾ। 47 ਸਾਲਾਂ ਦੀ ਰਾਈਵਲਰੀ ਵਾਲੇ ਮੁਲਕਾਂ ਨੂੰ ਇੱਕ ਟੇਬਲ 'ਤੇ ਬਿਠਾਉਣਾ, ਫਿਰ ਜਿੱਥੇ ਜੰਗਬੰਦੀ ਖਤਮ ਹੋ ਰਹੀ ਸੀ ਉਹਨੂੰ ਦੁਬਾਰਾ ਉਸ ਨੂੰ ਐਕਸਟੈਂਡ ਕਰਨਾ ਔਰ ਗੱਲਬਾਤ ਦਾ ਮੌਕਾ। ਔਰ ਮੈਨੂੰ ਲੱਗਦਾ ਹੈ ਕਿ ਪੱਸੇ ਪਰਦਾ ਬਿਹਾਈਂਡ ਦਾ ਕਰਟਨ ਉਹ ਆਪਣੀ ਡਿਪਲੋਮੇਸੀ ਨੂੰ ਹੋਰ ਅੱਗੇ ਤੋਰ ਰਹੇ ਹੋਣਗੇ ਔਰ ਬਹੁਤ ਜਲਦੀ ਅਮਰੀਕਾ ਔਰ ਈਰਾਨ ਗੱਲਬਾਤ ਦੀ ਮੇਜ਼ ਤੇ ਆਉਣਗੇ, ਇਹ ਮੇਰਾ ਯਕੀਨ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਕੋਟ 2 ਸਵਿਟ ਨੰਬਰ 204 ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਵਿੱਚ ਪਾਕਿਸਤਾਨ ਵੱਲੋਂ ਬਹੁਤ ਹੀ ਔਖਾ ਪਰ ਡਿਪਲੋਮੈਸੀ ਦੀ ਦੁਨੀਆ ਵਿੱਚ ਸਭ ਤੋਂ ਖੂਬਸੂਰਤ ਰੋਲ ਨਿਭਾਇਆ ਜਾ ਰਿਹਾ ਹੈ। 47 ਸਾਲ ਦੇ ਟਕਰਾਅ ਬਾਅਦ ਦੋ ਧਿਰਾਂ ਨੂੰ ਆਪਸੀ ਟੇਬਲ ਤੇ ਬਿਠਾਉਣਾ ਅਤੇ ਭਾਰੀ ਖਿੱਚੋਤਾਣ ਦੇ ਬਾਵਜੂਦ ਸੀਜ਼ ਫਾਇਰ ਨੂੰ ਅੱਗੇ ਵਧਾਉਣਾ ਇਹ ਸੌਖਾ ਕੰਮ ਨਹੀਂ ਸੀ। ਸੋ ਅਸੀਂ ਆਸ ਕਰਦੇ ਹਾਂ ਕਿ ਫਾਈਨਲੀ ਅਮਰੀਕਾ ਤੇ ਈਰਾਨ ਵਿੱਚ ਕੋਈ ਪੱਕੀ ਡੀਲ ਸੰਭਵ ਹੋ ਜਾਵੇ। ਇਸ ਨਾਲ ਪਾਕਿਸਤਾਨ ਦਾ ਰੁਤਬਾ ਹੋਰ ਵੀ ਉੱਚਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਆਪਣੇ ਇੰਟਰਵਿਊ ਵਿੱਚ ਵੀ ਕਿਹਾ ਸੀ, ਜਿਹੜੇ ਟੋਰਾਂਟੋ ਤੋਂ ਸਰ ਸੁਖਦੇਵ ਸਿੰਘ ਗਿੱਲ ਚਲਾਉਂਦੇ ਨੇ। ਆਲਮੋਸਟ 30 ਸਾਲ ਹੋ ਗਏ ਨੇ ਇਹ ਪ੍ਰੋਗਰਾਮ, ਬੁੱਧਵਾਰ ਆਲਮੋਸਟ 1 ਘੰਟੇ ਦੀ ਡਿਸਕਸ਼ਨ ਹੁੰਦੀ ਹੈ। ਤਾਂ ਮੈਂ ਕਿਹਾ ਸੀ ਕਿ ਦੇਖੋ 80 ਸਾਲਾਂ 'ਚ ਪਾਕਿਸਤਾਨ ਕਿੱਥੇ ਪਹੁੰਚ ਗਿਆ, ਇਹਦੇ ਬਾਵਜੂਦ ਕਿ ਇੰਡੀਆ ਨੇ ਇਸ ਨੂੰ ਕਦੇ ਮਨਜ਼ੂਰ ਨਹੀਂ ਕੀਤਾ। ਅਖੰਡ ਭਾਰਤ ਅੱਜ ਵੀ ਉਹਨਾਂ ਦੇ ਅੰਦਰ ਵਸਦਾ ਹੈ। ਉਹਨਾਂ ਨੇ ਪਾਣੀ ਰੋਕਿਆ, ਕਸ਼ਮੀਰ ਦੇ ਮੁੱਦੇ ਦੇ ਉੱਤੇ ਜੰਗਾਂ ਕੀਤੀਆਂ। 71 ਦੇ ਵਿੱਚ ਫੌਜੀ ਤਾਕਤ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ 2 ਟੁਕੜਿਆਂ ਦੇ ਵਿੱਚ ਵੰਡਿਆ, ਬੰਗਲਾਦੇਸ਼ ਕ੍ਰੀਏਟ ਕੀਤਾ, ਮਸ਼ਰਕੀ ਪਾਕਿਸਤਾਨ ਨੂੰ। ਔਰ ਇਸ ਸਾਰੇ 'ਚ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਇੰਡੀਆ ਦਾ ਜ਼ੋਰ ਇਸ ਗੱਲ ਤੇ ਹੀ ਲੱਗਾ ਰਿਹਾ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਦੂਸਰਾ ਕਰਨਾ। ਹਾਲਾਂਕਿ ਭਾਰਤ ਖੁਦ ਕਦੇ
ਬਲੋਚਾਂ ਰਾਹੀਂ, ਕਦੇ ਸਿੰਧੀਆਂ ਰਾਹੀਂ, ਕਦੇ ਹੁਣ ਜਿਵੇਂ ਤਹਿਰੀਕੇ ਤਾਲਿਬਾਨ ਜਿਹੜਾ ਹੈ ਉਸ ਰਾਹੀਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਲਗਾਤਾਰਤਾ ਨਾਲ ਕਰਵਾਉਂਦਾ ਹੈ। ਸਮਝੌਤਾ ਐਕਸਪ੍ਰੈਸ ਦੀ ਬੰਬਿੰਗ ਹੋਏ ਬਿਲਕੁਲ ਵਿਦਨ ਪਾਕਿਸਤਾਨ, ਜਿਹੜਾ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕਬਜ਼ੇ 'ਚ ਹੈ, ਜਿਹੜਾ ਈਰਾਨ ਰਾਹੀਂ ਕਿੰਨੇ ਉਹਨੇ ਆਪਣੇ ਜਿਹੜੇ ਨੇ ਉਹ ਸਟੇਸ਼ਨ ਬਣਾਏ ਹੋਏ ਸੀ, ਸੇਫ ਹਾਊਸ ਵਿਦਨ ਬਲੋਚਿਸਤਾਨ। ਲੇਕਿਨ ਜੇ ਇਸ ਸਭ ਦੇ ਬਾਵਜੂਦ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਇਸਲਾਮਿਕ 55 ਤੋਂ ਜ਼ਿਆਦਾ ਮੁਲਕਾਂ 'ਚ ਜਿਹੜਾ ਨਿਊਕਲੀਅਰ ਪਾਵਰ ਵੀ ਬਣਿਆ, ਜਿਹੜਾ ਆਪਣੀ ਡੱਕੋ ਡੋਲੇ ਖਾਂਦੀ ਇਕੋਨਮੀ ਦੇ ਬਾਵਜੂਦ ਸਰਵਾਈਵ ਵੀ ਉਹਨੇ ਕੀਤਾ। ਔਰ ਹੁਣ ਜਦੋਂ ਕਿ ਐਨ ਇੱਕ ਕ੍ਰਾਈਸਿਸ ਇਸ ਲੈਵਲ 'ਤੇ ਜਿਹਦੇ 'ਚ ਸਾਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ, ਅਮਰੀਕਾ ਈਰਾਨ ਕ੍ਰਾਈਸਿਸ ਜਿਹੜਾ ਹੈ ਜਾਂ ਜੰਗ ਮਹਿਜ਼ 2 ਅਫਰੀਕਾ ਦੇ ਵਿੱਚ ਨਹੀਂ ਹੈ, ਇਸ ਦੇ ਵਿੱਚ ਕਿਵੇਂ 7-8 ਜਿਹੜੇ ਗਲਫ ਕੰਟਰੀਜ਼ ਦੇ ਮੁਲਕ ਇਨਵੋਲਵ ਹੋਏ, ਦੁਨੀਆ ਦੀ ਇਕੋਨਮੀ ਕਿਵੇਂ ਪ੍ਰਭਾਵਿਤ ਹੋਈ, ਸਟ੍ਰੇਟ ਆਫ ਹਾਰਮੂਜ਼ ਜਿੱਥੋਂ 20% ਦੁਨੀਆ ਦਾ ਆਇਲ ਨਿਕਲਦਾ ਹੈ। ਔਰ ਇੱਕ ਟਾਈਟ ਰੋਪ ਵਾਕ ਪਾਕਿਸਤਾਨ ਦੇ ਲਈ, ਇੱਕ ਪਾਸੇ ਚੀਨ ਦੇ ਨਾਲ ਉਸ ਦੇ ਸਬੰਧ ਕਿਸ ਲੈਵਲ ਦੇ ਨੇ, ਲੇਕਿਨ ਜਦੋਂ ਤੁਸੀਂ ਅਮਰੀਕਾ ਦੇ ਪਾਲੇ 'ਚ ਆ ਕੇ ਈਰਾਨ ਦੇ ਇਸ ਕ੍ਰਾਈਸਿਸ ਦੇ ਵਿੱਚ ਪਲੇ ਕਰ ਰਹੇ ਹੋ, ਤੇ ਚਾਈਨਾ ਜਿਹੜਾ ਈਰਾਨ ਕ੍ਰਾਈਸਿਸ ਨੂੰ ਲੈ ਕੇ ਪ੍ਰਭਾਵਿਤ ਹੈ, ਉੱਥੋਂ ਕੋਈ ਐਸਾ ਖੌਫ ਨਜ਼ਰ ਨਹੀਂ ਆਇਆ ਕਿ ਜੀ ਪਾਕਿਸਤਾਨ ਜਿਵੇਂ ਕੋਈ ਅਮਰੀਕਾ ਵੱਲ ਮੁੜ ਗਿਆ ਹੋਏ। ਸੋ ਉਹਨੇ ਇੱਕੋ ਵੇਲੇ ਅਮਰੀਕਾ ਨੂੰ ਵੀ, ਚੀਨ ਨੂੰ ਵੀ, ਫਿਰ ਜਿਵੇਂ ਅਸੀਂ ਸਾਊਦੀ ਅਰੇਬੀਆ ਔਰ ਈਰਾਨ ਜਿਹੜੇ ਪੋਲਸ ਅਪਾਰਟ ਰਹੇ ਨੇ ਹੁਣ ਤੱਕ, ਉਹਨਾਂ 'ਚ ਪਹਿਲਾਂ ਨਜ਼ਦੀਕੀਆਂ ਲਿਆਉਣ ਲਈ ਵੀ ਰੋਲ ਅਦਾ ਕੀਤਾ। ਔਰ ਹੁਣ ਇਹਦੇ ਬਾਵਜੂਦ ਕਿ ਈਰਾਨ ਨੇ 1000 ਤੋਂ ਜ਼ਿਆਦਾ ਅਟੈਕ ਸਾਊਦੀ ਅਰੇਬੀਆ 'ਤੇ ਮਿਸਾਈਲ ਔਰ ਡਰੋਨ ਦੇ ਕੀਤੇ, ਇਹ ਪਾਕਿਸਤਾਨ ਦੀ ਐਡਵਾਈਸ ਸੀ ਕਿ ਸਾਊਦੀ ਅਰੇਬੀਆ ਨੇ ਜਵਾਬੀ ਜਿਹੜਾ ਉਹ ਹਮਲਾ ਨਹੀਂ ਕੀਤਾ। ਸੋ ਇਸ ਸਭ ਦੇ ਨਾਲ ਪਾਕਿਸਤਾਨ ਵੱਲੋਂ ਤੁਰਕੀਏ, ਇਜਿਪਟ ਔਰ ਸਾਊਦੀ ਅਰੇਬੀਆ ਦੇ ਨਾਲ ਮਿਲ ਕੇ ਆਪਣੀ ਇੱਕ ਜਿਹੜੀ ਇਸਲਾਮਿਕ ਨੈਟੋ ਦਾ ਮੂਵ ਵੀ ਜਿਹੜਾ ਇੱਕ ਆਪਣੇ ਤੌਰ ਦੇ ਉੱਤੇ ਚੱਲ ਰਿਹਾ। ਔਰ ਇਹ ਸੌਖਾ ਕੰਮ ਨਹੀਂ ਹੈ। ਔਰ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਪਾਕਿਸਤਾਨ ਨੇ ਅਮਰੀਕਾ ਔਰ ਈਰਾਨ ਨੂੰ ਇੱਕ ਟੇਬਲ ਤੇ ਬਿਠਾਇਆ, 47 ਸਾਲਾਂ ਦੀ ਹੌਸਟਿਲਿਟੀ ਕੋਈ ਇਹ ਛੋਟੀ ਚੀਜ਼ ਨਹੀਂ ਹੈ ਕਿ ਭਾਈ ਉਹ ਡੈਥ ਟੂ ਅਮਰੀਕਾ ਉੱਥੋਂ ਨਾਰਾ ਆਇਤੁੱਲਾ ਖਮੀਨੀ ਦੇ ਜ਼ਮਾਨੇ ਦਾ ਨਿਕਲਿਆ ਹੋਏ, ਤੇ ਇਧਰ ਇਹ ਹੋਏ ਕਿ ਵੀ ਇਹਨਾਂ ਨੂੰ ਅਸੀਂ ਇਹਨਾਂ ਦੀ ਤਹਿਜ਼ੀਬ ਹੀ ਮਿਟਾ ਦੇਣੀ ਹੈ, ਸਟੋਨ ਏਜ 'ਚ ਲੈ ਜਾਣਾ। ਔਰ ਫਿਰ ਜਿਹੜਾ ਮੁੱਕ ਰਿਹਾ ਸੀ ਜੰਗਬੰਦੀ ਦਾ ਵਕਤ, ਅੱਜ ਸਵੇਰੇ ਕੱਲ ਤੱਕ ਵੀ ਸਭ ਦੇ ਸਾਹ ਸੁੱਕੇ ਹੋਏ ਸੀ ਕਿ ਵੀ ਫੁੱਲ ਫਲੈਜਡ, ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਹਿਣਾ ਸ਼ੁਰੂ ਕੀਤਾ ਹੋਇਆ ਸੀ ਵੀ ਅਸੀਂ ਇਹਨਾਂ ਨੂੰ ਪਹੁੰਚਾ ਦੇਵਾਂਗੇ ਉੱਥੇ ਹੀ, ਫਿਰ ਉਹੀ ਰਸਤਾ ਬਚਿਆ ਹੈ ਇਹਦੇ ਲਈ। ਲੇਕਿਨ ਇਸ ਤੋਂ ਠੀਕ 3 ਘੰਟੇ ਪਹਿਲਾਂ ਜਦੋਂ ਜੰਗਬੰਦੀ ਦਾ ਵਕਤ ਮੁੱਕਣ ਵਾਲਾ ਸੀ, ਸਭ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਸ਼ਾਹਬਾਜ਼ ਸ਼ਰੀਫ ਉਹਨਾਂ ਦੇ ਫੀਲਡ ਮਾਰਸ਼ਲ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਔਰ ਆਸਮ ਮੁਨੀਰ ਫੀਲਡ ਮਾਰਸ਼ਲ ਉਹਨਾਂ ਦੀ ਰਿਕੁਐਸਟ ਦੇ ਉੱਤੇ, ਕਿਉਂਕਿ ਈਰਾਨ ਦੇ ਵਿੱਚ ਇਸ ਵੇਲੇ ਸੋਲਿਡ ਲੀਡਰਸ਼ਿਪ ਨਹੀਂ ਹੈ, ਉਹ ਉਹਨਾਂ ਦੀ ਯੂਨੀਫਾਈਡ ਕੋਈ ਪ੍ਰਪੋਜ਼ਲ ਜਿਹਦੇ ਤੇ ਗੱਲਬਾਤ ਹੋ ਸਕੇ, ਅਸੀਂ ਉਸ ਵਕਤ ਤੱਕ ਜਦੋਂ ਤੱਕ ਗੱਲਬਾਤ ਨਹੀਂ ਹੋ ਜਾਂਦੀ ਇਸ ਜੰਗਬੰਦੀ ਨੂੰ ਅੱਗੇ ਵਧਾ ਰਹੇ। ਹੁਣ ਇਹ ਆਪਣੇ ਆਪ ਦੇ ਵਿੱਚ ਦੇਖੋ, ਇਹ ਹਿਕਅਪਸ ਤਾਂ ਹੁੰਦੇ ਨੇ ਗੱਲਬਾਤ, ਪਰ ਜਿਸ ਲੈਵਲ ਦੇ ਉੱਤੇ, ਕਿਉਂਕਿ ਜਿਹੜਾ ਕਾਊਂਟਰਵੇਟ ਹੈ ਅਮਨ ਦੇ ਖਿਲਾਫ ਸਭ ਤੋਂ ਵੱਡਾ ਜਿਹੜਾ ਕਿ ਜੰਗ ਦੇ ਵਿੱਚ ਧੱਕਣਾ ਚਾਹੁੰਦਾ, ਜਿਹਦੀ ਇਹ ਜੰਗ ਹੈ, ਉਹ ਇਜ਼ਰਾਈਲ ਹੈ। ਕਿਉਂਕਿ ਜਦੋਂ ਐਗਜ਼ਿਸਟੈਂਸ਼ੀਅਲ ਥ੍ਰੈਟ ਕਿਹਾ ਜਾਂਦਾ ਹੈ ਤੇ ਉਹ ਅਮਰੀਕਾ ਨੂੰ ਤਾਂ ਹੈ ਨਹੀਂ, ਉਹ ਈਰਾਨ ਨੂੰ ਜਿਹੜਾ ਇਜ਼ਰਾਈਲ ਵੱਲੋਂ ਹੀ ਪ੍ਰਚਾਰਿਆ ਜਾਂਦਾ ਹੈ, ਹਾਲਾਂਕਿ ਖੁਦ ਉਹ ਨਿਊਕਲੀਅਰ ਰੱਖ ਕੇ ਬੈਠਾ ਹੈ। ਲੇਕਿਨ ਪਾਕਿਸਤਾਨ ਜਿਹੜਾ ਇੰਨਾ ਕੁਛ ਜਰ ਕੇ ਵੀ ਉਸ ਦਾ ਅੱਗੇ ਤੋਰਨਾ, ਇਸ ਗੱਲ ਨੂੰ ਜੰਗਬੰਦੀ ਤੱਕ ਪਹੁੰਚਾਉਣਾ, ਹੁਣ ਵੀ ਜਿਹੜੀ ਹੋਪ, ਜਿਵੇਂ ਈਰਾਨ ਦਾ ਜਿਹੜਾ UN 'ਚ ਐਮਬੈਸਡਰ ਹੈ ਉਹਨੇ ਕਿਹਾ ਕਿ ਵੀ ਅਮਰੀਕਾ ਇਹ ਜਿਹੜੀ ਬਲੌਕੇਡ ਚੁੱਕਣ ਵੱਲ ਵੱਧ ਸਕਦਾ ਹੈ। ਔਰ ਫਿਰ ਗੱਲਬਾਤ ਦੀ ਟੇਬਲ ਦੇ ਉੱਤੇ ਵੀ ਹਾਲਾਂਕਿ ਈਰਾਨ ਨੇ ਬੜੀ ਟਫ ਪੋਸਚਰਿੰਗ ਕੀਤੀ ਹੈ ਨੈਗੋਸ਼ੀਏਸ਼ਨ ਦੇ ਹਵਾਲੇ ਨਾਲ। ਸੋ ਅਸੀਂ ਇਸ ਨੂੰ ਪਾਕਿਸਤਾਨ ਦੀ ਡਿਪਲੋਮੇਸੀ ਦਾ ਜਿਹੜਾ ਹੈ ਉਹ ਸਿਖਰ ਕਹਿ ਸਕਦੇ ਹਾਂ, ਉਹਦੀ ਸਕਸੈਸ ਦਾ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਪੰਜਾਬ ਦੇ ਵਿੱਚ ਇੱਕ ਵੱਡੇ ਸਿੱਖਾਂ ਦੇ ਲੀਡਰ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹਨਾਂ ਨੇ ਜਿਹੜਾ ਬਿਆਨ ਦਿੱਤਾ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀਆਂ ਅਮਨ ਤੇ ਪੀਸ ਦੀਆਂ ਕੋਸ਼ਿਸ਼ਾਂ ਲਈ ਆਸਮ ਮੁਨੀਰ, ਉਹਨਾਂ ਨੇ ਅਸੀਮ ਲਿਖਿਆ,
ਆਸਮ ਮੁਨੀਰ ਨੋਬਲ ਪੀਸ ਪ੍ਰਾਈਜ਼ ਦੇ ਹੱਕਦਾਰ। ਔਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਈਰਾਨ, ਅਮਰੀਕਾ ਤੇ ਇਜ਼ਰਾਈਲ ਵਿਚਾਲੇ ਤਣਾਅ ਘਟਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਜਿਹੇ ਯਤਨ ਦੁਨੀਆ ਵਿੱਚ ਅਮਨ ਦੀ ਬਹਾਲੀ ਲਈ ਬਹੁਤ ਜ਼ਰੂਰੀ ਹਨ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਅਗਵਾਈ ਖਾਸ ਕਰਕੇ ਆਸਮ ਮੁਨੀਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੁਨੀਆ ਦੇ ਵਿੱਚ ਅਮਨ ਔਰ ਸ਼ਾਂਤੀ ਲਈ ਬਹੁਤ ਅਹਿਮ ਨੇ ਤੇ ਇਹਨਾਂ ਕੋਸ਼ਿਸ਼ਾਂ ਨੂੰ ਦੀ ਬਦੌਲਤ ਜੋ ਐਫਰਟ ਕਰਕੇ ਜੰਗਬੰਦੀ ਔਰ ਗੱਲਬਾਤ ਚਲਵਾਈ ਗਈ ਹੈ, ਇਸ ਲਈ ਜਿਹੜਾ ਆਸਮ ਮੁਨੀਰ ਨੂੰ ਨੋਬਲ ਪੀਸ ਪ੍ਰਾਈਜ਼ ਦੇ ਨਾਲ ਆਨਰ ਕੀਤਾ ਜਾਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਜਿਹੜਾ, ਕਿਉਂਕਿ ਸਿੱਖ ਬੜੀ ਕਲੋਜ਼ਲੀ ਇਹਨੂੰ ਵਾਚ ਕਰ ਰਹੇ ਨੇ, ਅਸੀਂ ਉਸ ਖਿੱਤੇ ਦੇ ਵਿੱਚ ਹਿੰਦੂਆਂ ਔਰ ਇੰਡੀਆ ਪਾਕਿਸਤਾਨ ਤੋਂ ਬਾਅਦ ਤੀਸਰੀ ਧਿਰ ਹੈ ਐਜ਼ ਏ ਬਫਰ ਵੀ ਔਰ ਦੂਸਰਾ ਵੀ, ਔਰ ਇਹ ਸਾਰੇ ਨੂੰ ਦੇਖਦੇ ਹਾਂ। ਇੱਕ ਪਾਸੇ ਪਾਕਿਸਤਾਨ ਦੀ ਸਕਸੈਸ ਹੈ ਔਰ ਇੰਡੀਆ ਦਾ ਤੁਸੀਂ ਹਾਲ ਦੇਖੋ, ਇਹਨਾਂ ਦਾ ਸਾੜਾ, ਇਹਨਾਂ ਦਾ ਘਟੀਆਪਨ। ਹੁਣ ਵੀ ਉਹ ਕੋਈ ਮੀਮ ਬਣਾ ਕੇ ਦੱਸ ਰਿਹਾ ਕਿ ਪਾਕਿਸਤਾਨ ਫੇਲ ਹੋ ਗਿਆ, ਹੁਣ ਜੰਗ ਫੇਰ ਹੋਣ ਲੱਗੇ। ਉਹਨਾਂ ਨੂੰ ਉਹ ਡੀਕ ਰਹੇ ਨੇ ਕਿ ਵੀ ਇਹ ਜਿਹੜਾ ਅਮਰੀਕਾ ਉਹ ਵਾਪਸ ਬੰਬਾਰੀ ਸ਼ੁਰੂ ਕਰੇ, ਤਾਂ ਕਹਿਣ ਜੀ ਲਓ ਜੀ ਪਾਕਿਸਤਾਨ ਬੜਾ ਖੜਪੈਂਚ ਬਣਿਆ ਸੀ ਤੇ ਹੁਣ ਉਹਨਾਂ ਦਾ ਹਾਲ ਦੇਖ ਲਓ। ਔਰ ਇਹ ਗੱਲ ਕੋਈ ਸਟਰੀਟ ਲੈਵਲ ਦੇ ਉਹਨਾਂ ਦੇ ਜਿਹੜੇ ਪੇਡ ਲੋਕ ਨੇ ਉਹ ਨਹੀਂ ਕਰ ਰਹੇ, ਜਾਂ ਜਿਹੜਾ ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ ਉਹ ਨਹੀਂ ਕਰ ਰਿਹਾ। ਤੁਸੀਂ ਈਵਨ ਇੰਡੀਆ ਕਿੰਨਾ ਝੂਠ ਦੇ ਉੱਤੇ ਇਹਨਾਂ ਦਾ ਸਾਰਾ ਪਾਠ ਮਬਨੀ ਹੈ। ਹੁਣ ਇਹਨਾਂ ਦਾ ਡਿਫੈਂਸ ਮਿਨਿਸਟਰ ਜਿਹੜਾ ਹੈ ਉਹ ਗਿਆ ਹੋਇਆ ਬਾਹਰਲੇ ਦੌਰੇ ਦੇ ਉੱਤੇ, ਔਰ ਉਹਦੀ ਮੈਂ ਸਟੇਟਮੈਂਟ ਜਿਹੜੀ ਆ ਉਹ ਦੱਸਣਾ ਚਾਹੁੰਦਾ ਹਾਂ ਕਿ ਭਾਈ, ਜਿਹਦੇ 'ਚ ਰਾਜਨਾਥ ਸਿੰਘ ਜਾ ਕੇ ਉੱਥੇ ਕਹਿੰਦਾ time may come when India plays a role. Defense Minister Rajnath Singh on peace overtures in West Asia highlights India's approach. ਹੁਣ ਜਰਮਨ ਦੇ ਵਿੱਚ ਬੈਠਾ ਰਾਜਨਾਥ ਸਿੰਘ, ਬਰਲਿਨ ਦੇ ਵਿੱਚ ਉਹ ਇਹ ਬਿਆਨ ਦੇ ਰਿਹਾ ਕਿ ਵੀ ਇੰਡੀਆ ਨੇ ਬਹੁਤ ਆਪਣਾ ਮੇਨਟੇਨ ਕੀਤਾ ਬੈਲੈਂਸ ਡਿਪਲੋਮੈਟਿਕ ਅਪਰੋਚ ਮੋਦੀ ਦੇ ਥੱਲੇ। ਇਸ ਲਈ ਜਿਹੜਾ ਇੰਡੀਆ ਦਾ ਰੋਲ ਹੈ ਗਲੋਬਲ ਲੈਵਲ ਦੇ ਉੱਤੇ ਪੀਸ ਕ੍ਰੀਏਟ ਕਰਨ ਦੇ ਲਈ, ਇਨਕਲੂਡਿੰਗ ਦਾ ਵੈਸਟ ਏਸ਼ੀਆ ਕ੍ਰਾਈਸਿਸ, ਇਹ ਬਹੁਤ ਵੱਡਾ ਸਾਡਾ ਰੋਲ ਹੈ। ਔਰ ਉਹ ਇਹ ਕਹਿ ਰਿਹਾ ਕਿ ਭਾਈ ਇਹ ਅਸੀਂ ਜਿਹੜਾ ਇੰਡੀਅਨ ਡਿਪਲੋਮੇਸੀ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਅਸੀਂ ਸਾਡੀ ਡਿਪਲੋਮੇਸੀ ਦਾ ਹੀ ਨਤੀਜਾ ਹੈ ਕਿ ਸਭ ਤੋਂ ਪਹਿਲਾਂ ਸਾਡੀਆਂ ਸ਼ਿਪਸ ਜਿਹੜੀਆਂ ਨੇ ਡਿਪਲੋਮੇਸੀ ਦੀ ਵਜ੍ਹਾ ਕਰਕੇ ਜਿਹੜਾ ਉੱਥੋਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਚੋਂ ਨਿਕਲੀਆਂ ਨੇ। ਹਾਲਾਂਕਿ ਅਸੀਂ ਡਿਸਕਸ ਕਰਾਂਗੇ ਵੀ ਈਰਾਨ ਨੇ ਹੁਣ ਇੱਕ ਉਹਨਾਂ ਦਾ ਜਹਾਜ਼ ਜਿਹੜਾ ਉਹ ਜ਼ਬਤ ਕਰ ਲਿਆ, ਇੰਡੀਆ ਦਾ ਝੰਡਾ ਪਤਾ ਨਹੀਂ ਕਿਹਦਾ ਲਾਇਆ ਹੋਇਆ ਸੀ, ਬਾਲਟੋਵਾ ਦਾ ਕਿ ਕਿੱਥੋਂ ਦਾ। ਔਰ ਉਹਦੇ 'ਚੋਂ ਰਾਜਨਾਥ ਸਿੰਘ ਕਹਿ ਰਿਹਾ ਕਿ ਵੀ ਅਸੀਂ ਬਹੁਤ ਟਰਾਈ ਕਰਦੇ ਹਾਂ, ਪਰ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ। ਜਿਸ ਦੇ ਪ੍ਰਾਈਮ ਮਿਨਿਸਟਰ ਹੈਜ਼ ਅਪੀਲ ਟੂ ਬੋਥ ਸਾਈਡਸ ਟੂ ਐਂਡ ਦਾ ਵਾਰ। ਦੇਖੋ ਕਿੰਨੀ ਵੱਡੀ ਡਿਪਲੋਮੇਸੀ ਸਾਡੇ ਪ੍ਰਧਾਨ ਮੰਤਰੀ ਨੇ ਕੀਤੀ। ਉਹਨੇ ਦੋਨਾਂ ਧਿਰਾਂ ਨੂੰ ਕਿਹਾ ਕਿ ਜੀ ਤੁਸੀਂ ਇਸ ਨੂੰ ਜੰਗ ਨੂੰ ਬੰਦ ਕਰੋ। ਔਰ ਸਾਡੇ ਪ੍ਰਾਈਮ ਮਿਨਿਸਟਰ ਦੀ ਬੜੀ ਬੈਲੈਂਸਡ ਅਪਰੋਚ ਹੈ ਡਿਪਲੋਮੇਸੀ। ਉਹ ਈਰਾਨ ਦੇ ਉੱਤੇ ਹਮਲਾ ਕਰਨ ਤੋਂ 48 ਘੰਟੇ ਪਹਿਲਾਂ ਤੁਹਾਡਾ ਪ੍ਰਾਈਮ ਮਿਨਿਸਟਰ ਉਹਨਾਂ ਦੀ ਪਾਰਲੀਮੈਂਟ 'ਚ ਜਾ ਕੇ ਕਨੈਸਟ ਦੇ ਵਿੱਚ ਕਹਿ ਰਿਹਾ ਸੀ ਕਿ ਜੀ ਇੰਡੀਆ ਮਦਰਲੈਂਡ ਹੈ ਤੇ ਫਾਦਰਲੈਂਡ ਜਿਹੜਾ ਉਹ ਇਜ਼ਰਾਈਲ ਹੈ। ਔਰ ਇਹ ਸਾਰੇ ਦੇ ਚਲਦਿਆਂ ਫਿਰ ਉਹ ਕਹਿ ਰਿਹਾ ਕਿ ਵੀ ਸਾਡੇ ਮੋਦੀ ਜੀ ਜਿਹੜੇ ਨੇ ਉਹ ਸਾਰੀਆਂ ਕੰਟਰੀਜ਼ ਦੇ ਨਾਲ ਹੀ ਇਨਵੋਲਵ ਹੁੰਦੇ ਨੇ ਤਾਂ ਕਿ ਡਾਇਲੌਗ ਰਾਹੀਂ ਗੱਲ ਮੁੱਕੇ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਦਾ ਵੇ ਇੰਡੀਆ ਇਜ਼ ਮੂਵਿੰਗ, you must have seen that in the Strait of Hormuz no ship from any country was able to pass through. If anyone managed to pass through their 7-8 ships, it was India. कि देखो ਅਸੀਂ ਕੋਈ ਅਮਰੀਕਾ ਦੀ ਵੀ ਦੁਸ਼ਮਣੀ ਨਹੀਂ ਹੈ, ਈਰਾਨ ਦੀ ਵੀ ਨਹੀਂ ਹੈ, ਔਰ ਈਰਾਨ ਕੰਸੀਡਰਸ ਇੰਡੀਆ ਐਜ਼ ਇਟਸ ਫਰੈਂਡ। ਸੋ ਇਹ ਬੜੀ ਬੈਲੈਂਸ ਅਪਰੋਚ ਹੈ ਇੰਡੀਆ ਦੀ। ਫਿਰ ਉਹ ਕਹਿ ਰਿਹਾ ਕਿ ਇਹ ਮੇਰੀ ਪਹਿਲੀ ਵਿਜ਼ਿਟ ਹੈ ਜਰਮਨੀ ਦੇ ਵਿੱਚ, ਔਰ ਮੈਂ ਜਰਮਨੀ ਦੇ ਡਿਫੈਂਸ ਮਿਨਿਸਟਰ ਦੇ ਸੱਦੇ ਦੇ ਉੱਤੇ ਆਇਆ। ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਸਾਨੂੰ ਇਨਵੀਟੇਸ਼ਨ ਮਿਲਿਆ। ਹੁਣ ਇਹਨੂੰ ਕੋਈ ਪੁੱਛੇ ਕਿ ਤੁਹਾਡਾ ਫੋਰਨ ਮਿਨਿਸਟਰ ਜਿਹੜਾ ਉਹ ਓਪੋਜੀਸ਼ਨ ਲੀਡਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਡਿਪਲੋਮੇਸੀ ਹੈ, ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਪਾਕਿਸਤਾਨ ਸਮਝੌਤਾ ਕਰਵਾ ਰਿਹਾ, ਉਹ ਕਹਿੰਦਾ ਵੀ ਇਹ ਤਾਂ ਦਲਾਲੀ ਹੈ, ਦਲਾਲਾਂ ਦੀ ਕੌਮ ਹੈ, ਅਸੀਂ ਦਲਾਲ ਨਹੀਂ ਹੈਗੇ। ਹੁਣ ਰਾਜਨਾਥ ਸਿੰਘ ਕਹਿ ਰਿਹਾ ਵੀ ਪ੍ਰਾਈਮ ਮੋਦੀ ਤਾਂ ਬਹੁਤ ਦਲਾਲੀ ਕਰਦਾ। ਦੇਖੋ ਉਹਨੇ
ਰਸ਼ੀਆ ਔਰ ਯੂਕਰੇਨ ਦੇ ਮਾਮਲੇ 'ਚ ਵੀ ਉਹਨੇ ਦੋਨਾਂ ਨੂੰ ਕਿਹਾ ਸੀ ਵੀ ਜੰਗ ਮਾੜੀ ਚੀਜ਼ ਹੈ। ਹੁਣ ਉਹਨੇ ਅਮਰੀਕਾ ਔਰ ਈਰਾਨ ਦੇ ਮਾਮਲੇ 'ਚ ਵੀ ਕਿਹਾ ਜੰਗ ਮਾੜੀ ਚੀਜ਼ ਹੈ। ਦੇਖੋ ਅਸੀਂ ਡਿਪਲੋਮੇਸੀ ਦੀ ਦੁਨੀਆ 'ਚ ਸਾਡਾ ਬਹੁਤ ਵੱਡਾ ਰੁਤਬਾ ਹੈ ਔਰ ਅਜੇ ਵੀ ਅਸੀਂ ਵੱਡਾ ਰੋਲ ਪਲੇ ਕਰ ਸਕਦੇ ਹਾਂ। ਉਹ ਹੁਣ ਤੁਸੀਂ ਇਸ ਸਾਰੇ ਤੋਂ ਮੈਂ ਸਮਝਦਾ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਨੈਰੇਟਿਵ ਦੱਸਦਾ ਹੈ ਕਿ ਇਹਨਾਂ ਨੂੰ ਕਿੰਨੀ ਤਕਲੀਫ ਹੈ। ਔਰ ਮੈਂ ਸਮਝਦਾ ਹਾਂ ਵੀ ਇਸ ਮਾਮਲੇ ਦੇ ਵਿੱਚ ਇਹ ਠੀਕ ਹੈ ਕਿ ਪਿਛਲੇ ਕੱਲ ਕੁਝ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਫਾਈਨੈਂਸ਼ੀਅਲ ਟਾਈਮਜ਼ ਔਰ ਗਾਰਡੀਅਨ ਵਗੈਰਾ 'ਚ ਇੰਡੀਅਨ ਜਿਹੜੇ ਲੌਬਿਸਟ ਨੇ ਜਾਂ ਜ਼ਾਓਨਿਸਟ ਲੌਬੀ ਨਾਲ ਮਿਲ ਕੇ ਉਹਨਾਂ ਨੇ ਫੀਲਡ ਮਾਰਸ਼ਲ ਆਸਮ ਮਨੀਰ ਦੇ ਉੱਤੇ ਕਿ ਜੀ ਜਿਹੜਾ ਵਾਰਨ ਕਰ ਰਹੇ ਨੇ ਏਜੰਸੀਆਂ ਅਮਰੀਕਾ ਦੀਆਂ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਬਹੁਤ ਜ਼ਿਆਦਾ ਟਰਸਟ ਨਾ ਕਰੋ ਆਸਮ ਮਨੀਰ ਤੇ, ਇਹ ਨਿਊਟਰਲ ਨਹੀਂ ਹੈ, ਇਹ ਅਲਟੀਮੇਟਲੀ ਇਹ ਹੈ ਉਹ ਹੈ, ਕਿਉਂਕਿ ਉਹਨਾਂ ਨੂੰ ਇਹ ਜਿਹੜਾ ਇਸ ਕਿਸਮ ਦਾ ਇਹ ਇੰਡੀਅਨਸ ਦੀ ਮਿਸ ਇਨਫੋਰਮੇਸ਼ਨ ਹੀ ਹੁੰਦੀ ਹੈ। ਲੇਕਿਨ ਇੱਧਰ ਰਾਜਨਾਥ ਸਿੰਘ ਕਲੇਮ ਕਰ ਰਿਹਾ ਕਿ ਜੀ ਅਸੀਂ ਵੀ ਜਿਹੜੀ ਆ ਉਹ ਦੌੜ ਧੂਪ ਤਾਂ ਪੂਰੀ ਕਰ ਰਹੇ ਹਾਂ। ਜਿਵੇਂ ਉਹ ਬਾਂਦਰ ਰਾਜਾ ਬਣਾ ਦਿੱਤਾ ਸੀ ਜੰਗਲ ਦਾ ਤੇ ਉਹ ਦੌੜ ਧੂਪ ਹੀ ਕਰਦਾ ਸੀ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੋਂ ਇੱਧਰ। ਕਿ ਜੀ ਮੋਦੀ ਜੀ ਤਾਂ ਆਪਣਾ ਟੈਚੀਕੇਸ ਪੈਕ ਹੀ ਰੱਖਦੇ ਨੇ, ਜਾ ਕੇ ਬਸ ਟੈਚੀਕੇਸ ਚੁੱਕਦੇ ਨੇ ਤੇ ਦੂਜੇ ਮੁਲਕ ਚੱਲ ਪੈਂਦੇ ਨੇ। ਦੇਖੋ ਵਿਸ਼ਵ ਗੁਰੂ ਕਿੰਨਾ ਰੋਲ ਅਦਾ ਕਰ ਰਹੇ। ਪਰ ਅਸੀਂ ਸਮਝਦੇ ਹਾਂ ਵੀ ਜੇ ਜਿਸ ਲੈਵਲ ਦੇ ਉੱਤੇ ਗੱਲਬਾਤ ਅਲਟੀਮੇਟਲੀ ਡੀਲਸ ਹੀ ਹੁੰਦੀਆਂ ਨੇ ਔਰ ਪਾਕਿਸਤਾਨ ਜੇ ਇਸ ਦੇ ਵਿੱਚ ਫਾਈਨਲੀ ਕਾਮਯਾਬ ਹੋ ਜਾਂਦਾ ਹੈ ਫਿਰ ਤਾਂ ਕਿਆ ਕਹਿਣੇ ਕਿ ਭਾਈ ਜਿਹੜੀ ਪਰਮਾਨੈਂਟ ਪੀਸ ਡੀਲ ਔਰ ਈਰਾਨ ਇੱਕ ਵੱਡੀ ਤਾਕਤ ਦੇ ਤੌਰ ਤੇ ਉੱਭਰੇਗਾ ਹੀ ਉੱਭਰੇਗਾ। ਬਹੁਤ ਸਾਰੇ ਉਹਨੂੰ ਆਲਰੇਡੀ ਚੌਥੀ ਵੱਡੀ ਪਾਵਰ ਅਮਰੀਕਾ, ਰਸ਼ੀਆ, ਚਾਈਨਾ ਤੋਂ ਬਾਅਦ ਕਹਿ ਰਹੇ ਨੇ। ਪਰ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਜੰਗੀ ਤਾਕਤ ਦੇ ਤੌਰ ਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਉੱਭਰਿਆ ਔਰ ਡਿਪਲੋਮੈਟਿਕਲੀ ਇਹ ਸਾਰੇ ਕਾਮਯਾਬ ਜੇ ਗੱਲਬਾਤ ਨਹੀਂ ਵੀ ਹੁੰਦੀ, ਕੋਈ ਹੋਰ ਪ੍ਰੋਲੋਂਗ ਹੋ ਜਾਂਦੀ ਹੈ, ਇਹਦੇ ਬਾਵਜੂਦ ਹੁਣ ਤੱਕ ਵੀ ਜਿਹੜਾ ਪਾਕਿਸਤਾਨ ਨੇ ਰੋਲ ਅਦਾ ਕੀਤਾ ਹੈ ਆਲਰੇਡੀ ਡਿਪਲੋਮੇਸੀ ਦੀ, ਇੰਟਰਨੈਸ਼ਨਲ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਪਾਕਿਸਤਾਨ ਨੇ ਆਪਣੀ ਥਾਂ ਬਣਾਈ ਹੈ, ਜਿਹੜੀ ਰਿਮਾਰਕੇਬਲ ਪ੍ਰਾਪਤੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਵਿਊਅਰਸ ਆ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਰਾਸ਼ਟਰਪਤੀ ਵੱਲੋਂ ਇਜ਼ਰਾਈਲ ਨਾਲ ਆਪਣੀ ਨਜ਼ਦੀਕੀ ਦੱਸਦਿਆਂ ਇਜ਼ਰਾਈਲ ਦੇ ਲੋਕਾਂ ਨੂੰ ਅਖੌਤੀ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਈਰਾਨ ਵੱਲੋਂ ਹੁਣ ਭਾਰਤ ਨਾਲ ਸਖਤੀ ਵਰਤੀ ਜਾ ਰਹੀ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਤੇਲ ਨਾਲ ਭਰੇ ਭਾਰਤ ਜਾ ਰਹੇ ਇੱਕ ਸ਼ਿਪ ਨੂੰ ਈਰਾਨ ਨੇ ਸਟੇਟ ਆਫ ਹਾਰਮੂਜ਼ ਤੇ ਜ਼ਬਤ ਕਰ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਹੀ ਅਸੀਂ ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਵੱਲੋਂ ਫਲਸਤੀਨ ਦੇ ਮੁੱਦੇ ਤੇ, ਮਿਡਲ ਈਸਟ ਦੇ ਮੁੱਦੇ ਤੇ ਲੰਡਨ ਦੇ ਵਿੱਚ ਜਾਰੀ ਰਿਪੋਰਟ ਦਾ ਜਿਹੜਾ ਪੂਰਾ ਡੀਟੇਲ ਦੇ ਵਿੱਚ ਜ਼ਿਕਰ ਕੀਤਾ ਸੀ ਔਰ ਉਸ ਦੀਆਂ ਗੂੰਜਾਂ UN ਦੇ ਵਿੱਚ ਵੀ ਪਈਆਂ ਨੇ ਕਿ ਭਾਈ ਇੰਡੀਆ ਵੀ ਵਾਰ ਕ੍ਰਿਮੀਨਲ ਨੇਤਨਯਾਹੂ ਔਰ ਜਿਹੜਾ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਕਰਕੇ ਜਿਹੜਾ ਉਹ ਜੈਨੋਸਾਈਡ ਕਰ ਰਿਹਾ ਨੇਤਨਯਾਹੂ, ਉਸ ਦੇ ਨਾਲ ਸ਼ਰੀਕ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਖਾਸ ਤੌਰ 'ਤੇ ਗਜ਼ਾ, ਜਿੱਥੇ ਕਿ ਜੈਨੋਸਾਈਡ ਕੀਤਾ ਗਿਆ, 1 ਲੱਖ ਤੋਂ ਜ਼ਿਆਦਾ ਬੇਗੁਨਾਹ ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਨੇ, ਔਰ ਇੰਡੀਆ ਨੇ ਜਿਹੜੇ ਰਾਕੇਟ, ਡਰੋਨ ਔਰ ਅਸਲਾ ਪ੍ਰੋਵਾਈਡ ਕੀਤਾ ਜਿਹੜੀ ਕਿ ਵਾਇਲੇਸ਼ਨ, ਔਰ ਇੰਡੀਆ ਨੂੰ ਵੀ ਉਸੇ ਹੀ ਵਾਰ ਕ੍ਰਾਈਮ ਦੇ, ਵਾਰ ਕ੍ਰਿਮੀਨਲ ਦੇ ਖਾਤੇ ਦੇ ਵਿੱਚ ਲੈ ਕੇ ਆਉਂਦਾ। ਅੱਛਾ। ਦੂਸਰੇ ਪਾਸੇ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਹਾਂ ਕਿ ਰਾਜਨਾਥ ਸਿੰਘ ਬਰਲਿਨ ਦੇ ਵਿੱਚ, ਜਿੱਥੇ ਉਹ ਜਰਮਨ ਦੇ ਡਿਫੈਂਸ ਮਿਨਿਸਟਰ ਦੇ ਸੱਦੇ ਤੇ ਆਇਆ ਹੋਇਆ ਹੈ, ਬੜੇ ਫਖਰ ਦੇ ਨਾਲ ਕਹਿੰਦਾ ਕਿ ਜੀ ਅਸੀਂ ਤਾਂ ਬਿਲਕੁਲ ਨਿਊਟਰਲ ਰੋਲ ਪਲੇ ਕਰ ਰਹੇ ਹਾਂ ਔਰ ਇਸੇ ਕਰਕੇ ਸਾਡਾ ਬਹੁਤ ਵੱਡਾ ਸਟੇਟਸ ਹੈ, ਅਸੀਂ ਨਾ ਉਹਦੇ ਖਿਲਾਫ ਹੈ ਨਾ ਇਹਦੇ ਖਿਲਾਫ ਹੈ, ਅਸੀਂ ਇਹ ਨਹੀਂ ਚਾਹੁੰਦੇ, ਅਸੀਂ ਉਹ ਨਹੀਂ ਚਾਹੁੰਦੇ। ਪਰ ਜੱਗ ਜਾਣਦਾ ਹੈ ਕਿ ਕਿਵੇਂ ਮੋਦੀ ਔਰ ਨੇਤਨਯਾਹੂ ਉਹ ਬਗਲਗੀਰ ਨੇ, ਇੰਡੀਆ ਦੀ ਖੁਫੀਆ ਏਜੰਸੀ ਮੋਸਾਦ ਦੇ ਹੀ ਹੁਣ ਖੰਭਾਂ ਥੱਲੇ ਹੈ ਔਰ ਉਹਨਾਂ ਦੇ ਹੀ ਜਿਹੜਾ ਉਹ ਤੌਰ ਤਰੀਕਿਆਂ ਨੂੰ ਜਿਹੜਾ ਇਸਤੇਮਾਲ ਕਰਦੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਵਰਗੇ ਜਿਹੜੇ ਉਹਨਾਂ ਨੇ ਨਵੇਂ ਹਥਿਆਰ ਇਸਤੇਮਾਲ ਕੀਤੇ ਆਵਾਜ਼ ਨੂੰ ਬੰਦ ਕਰਨ ਲਈ। ਜਿਹੜੇ ਡਾਇਸਪੋਰਾ ਸਿੱਖਾਂ ਦੇ, ਉਹਦੇ ਥੱਲੇ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਭਾਈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਫਾਇਲ ਹੋਣਾ, ਉਹਦਾ ਅਸੀਂ ਲਗਾਤਾਰਤਾ ਨਾਲ ਜ਼ਿਕਰ ਕਰਦੇ ਹਾਂ। ਔਰ ਈਵਨ ਇਹ ਗੱਲ ਹੁਣ ਸਾਹਮਣੇ ਹੈ ਕਿ ਕਿਸ ਲੈਵਲ ਦੇ ਉੱਤੇ ਜਿਹੜੀ ਹੈ, ਜੇ ਬਿਸ਼ਨੋਈ ਗੈਂਗ ਨੂੰ ਲੈ ਕੇ ਬਿਸ਼ਨੋਈ ਆਫ ਪੰਜਾਬ ਦੇ ਨਾਂ ਥੱਲੇ ਸੀਰੀਅਲ ਬਣਾਈ ਜਾ ਰਹੀ ਹੈ ਔਰ ਉਸ ਸਾਰੇ ਨੂੰ, ਜੇ ਇਹਨੂੰ ਕੈਨੇਡਾ ਦੇ ਵਿੱਚ ਇੱਕ ਸਿਰਫ ਖਤਰਨਾਕ ਗੈਂਗ ਦੇ ਤੌਰ 'ਤੇ ਹੀ ਨਹੀਂ ਜਿਹੜਾ ਉਹ ਦਰਜ ਕੀਤਾ ਗਿਆ, ਈਵਨ ਉਹਨਾਂ ਦੀਆਂ ਡਿਫਰੈਂਟ ਰਿਪੋਰਟਸ ਦੇ ਵਿੱਚ ਸੀ ਕਿ ਅਮਿਤ ਸ਼ਾਹ ਕਮਾਂਡ ਕਰਦਾ ਉਹਨਾਂ ਸਾਰਿਆਂ ਨੂੰ ਔਰ ਉਹਨਾਂ ਦੇ ਹਾਈ ਕਮਿਸ਼ਨਰ ਔਰ ਕੌਂਸੂਲੇਟ ਇਨਵੋਲਵ ਨੇ ਸਾਰੇ। ਸੋ ਆਲਰੇਡੀ ਇਹੀ ਤੌਰ ਤਰੀਕੇ ਜਿਹੜੇ ਨੇ ਇਹ ਮੋਸਾਦ ਦੇ ਰਹੇ ਨੇ, ਜਿਹੜੇ ਕਿ ਰਾਹ ਵੱਲੋਂ ਕੀਤੇ ਜਾ ਰਹੇ ਨੇ। ਔਰ ਮੋਦੀ ਵੱਲੋਂ 48 ਘੰਟੇ ਪਹਿਲਾਂ ਜਦੋਂ ਕਿ ਅਟੈਕ 28 ਫਰਵਰੀ ਨੂੰ ਈਰਾਨ ਦੇ ਉੱਤੇ ਕੀਤਾ ਗਿਆ, ਉਹ ਈਰਾਨ ਜਿਹੜਾ ਉਹ ਜਾ ਕੇ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਐਡਰੈਸ ਕਰ ਰਿਹਾ, ਉਹਨੂੰ ਫਾਦਰਲੈਂਡ ਕਹਿ ਰਿਹਾ। ਹੁਣ ਤੁਸੀਂ ਇਹ ਦੇਖੋ ਕਿ ਵੀ ਸਭ ਦੇ ਬਾਵਜੂਦ ਕਿ ਇਜ਼ਰਾਈਲ ਵੱਲੋਂ ਲੈਬਨਾਨ ਦੇ ਵਿੱਚ ਜਿਹੜਾ ਹੁਣ ਈਵਨ ਵਕਤੀ ਤੌਰ 'ਤੇ ਸੀਜ਼ਫਾਇਰ ਵੀ ਹੋਇਆ 10 ਦਿਨਾਂ ਦਾ ਕਿ 2 ਹਫ਼ਤੇ ਦਾ, ਉਹਦੀ ਵਾਇਲੇਸ਼ਨ ਕੀਤੀ ਜਾ ਰਹੀ ਹੈ। ਆਲਰੇਡੀ ਲੈਬਨਾਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ 3000 ਤੋਂ ਜ਼ਿਆਦਾ ਬੇਗੁਨਾਹ ਲੋਕ ਮਾਰੇ ਗਏ ਔਰ 1.5 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਡਿਸਪਲੇਸ ਕੀਤਾ ਗਿਆ। ਔਰ ਖੂਬਸੂਰਤ ਸ਼ਹਿਰ ਬੈਰੂਤ, ਹਿਸਟੋਰੀਕਲ ਜਿਵੇਂ ਤਹਿਰਾਨ ਨੂੰ ਦੀ ਤਬਾਹੀ, ਇੱਕ ਜਿਹੜਾ ਸਿਵਲਾਈਜੇਸ਼ਨ ਦਾ ਸੈਂਟਰ, ਔਰ ਲੈਬਨਾਨ ਦੇ ਵਿੱਚ ਕਲੋਜ਼ ਟੂ ਹਾਫ ਦਾ ਪਾਪੂਲੇਸ਼ਨ ਈਸਾਈਆਂ ਦੀ ਹੈ। ਔਰ ਉਹਦੇ 'ਚ ਈਵਨ ਸਾਹਮਣੇ ਆਇਆ ਕਿ ਭਾਈ ਇਜ਼ਰਾਈਲ ਦਾ ਇਹ ਸੋਲਜਰ ਜਿਹੜੇ ਨੇ ਉਹ ਜੀਸਸ ਦੇ ਸਟੈਚੂ ਨੂੰ ਕਿਵੇਂ ਤਬਾਹ ਕਰ ਰਹੇ ਨੇ। ਔਰ ਮੈਂ ਕੱਲ੍ਹ ਹੀ ਡਿਟੇਲ ਦੇਖ ਰਿਹਾ ਸੀ, ਕੋਈ ਇਹ ਨਵਾਂ ਨਹੀਂ ਹੈ ਕਿ ਹੁਣ ਕਰ ਰਹੇ ਨੇ, ਉਹ ਤਾਂ ਇਸ ਲਈ ਵੀ ਉਹਨਾਂ ਨੇ ਤਬਾਹ ਕਰਕੇ ਉਹਨਾਂ ਸੋਲਜਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਇਆ ਤੇ ਗੱਲ ਸਾਹਮਣੇ ਆਈ ਵੀ ਕਰ ਇਵੇਂ ਹੀ ਰਹੇ ਨੇ, ਉੱਥੇ ਕੋਈ ਕਿਸੇ ਹੋਰ ਧਰਮ ਦੀ ਐਗਜ਼ਿਸਟੈਂਸ ਦੀ ਥਾਂ ਨਹੀਂ ਹੈ। ਕਹਿਣ ਨੂੰ ਤਾਂ ਲੈ ਦੇ ਕੇ ਇਸਲਾਮ ਦੇ ਦੁਆਲੇ ਹੋਇਆ ਜਾਂਦਾ ਮੋਸਟ ਆਫ ਦਾ ਟਾਈਮ ਕਿ ਜੀ ਕੱਟੜਪਨਾ ਤੇ ਇਹ ਵੀ ਜਿੱਥੇ ਇਹਨਾਂ ਦੇ ਜੂਇਸ਼ ਜਿਹੜੇ ਰੈਡੀਕਲ ਕਲਾਸ ਹੈ ਉਹ ਕਿਸੇ ਹੋਰ ਧਰਮ ਦੀ ਕੋਈ ਇਬਾਦਤਗਾਹ ਨੂੰ ਕਬੂਲ ਨਹੀਂ ਕਰਦੀ। ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਕਿ ਇਜ਼ਰਾਈਲ ਵਾਰ ਕ੍ਰਾਈਮ ਕਮਿਟ ਕਰ ਰਿਹਾ ਹੈ, ਨੇਤਨਯਾਹੂ ਕਰਪਸ਼ਨ ਚਾਰਜਿਸ 'ਚ ਆਪਣੇ ਮੁਲਕ 'ਚ ਫਸਿਆ ਹੋਇਆ ਹੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨਿਆ ਹੋਇਆ।
ਔਰ ਉਹ ਭਾਰਤ ਜਿਹਨੂੰ ਆਪਣੇ ਲੋਕਾਂ 'ਚ, ਆਪਣੇ ਨਾ ਪ੍ਰਾਈਮ ਮਿਨਿਸਟਰ ਕੋਲ ਨਾ ਪ੍ਰੈਜ਼ੀਡੈਂਟ ਕੋਲ, ਜੋ ਮਨੀਪੁਰ 'ਚ ਹੋ ਰਿਹਾ ਜਿੱਥੇ ਕਿ ਈਸਾਈ ਪੋਪੂਲੇਸ਼ਨ ਹੈ, ਉੱਥੇ ਸਿਵਲ ਵਾਰ ਹੋ ਰਹੀ, ਲੋਕ ਮਾਰੇ ਜਾ ਰਹੇ ਨੇ। ਲੇਕਿਨ ਅੱਜ ਜਦੋਂ ਤੁਸੀਂ ਇਹ ਖਬਰ ਦੇਖੋਗੇ ਕਿ ਇੰਡੀਆ ਦੀ ਰਾਸ਼ਟਰਪਤੀ ਪ੍ਰੈਜ਼ੀਡੈਂਟ ਮਰਮਰੂ ਗ੍ਰੀਟਸ ਪੀਪਲ ਆਫ ਇਜ਼ਰਾਈਲ ਔਨ ਇੰਡੀਪੈਂਡੈਂਸ ਡੇ। Israel celebrates its Independence Day as per the Hebrew calendar. It had declared independence on May 14, 1948. ਇਹ ਹੁਣ ਵੱਖਰੀ ਕਹਾਣੀ ਹੈ ਕਿ ਈਵਨ ਜਿਹਨੇ ਇਹ ਮਤਾ ਪਾਸ ਕਰਵਾਇਆ ਟਰੂਮੈਨ ਨੇ UN ਦੇ ਵਿੱਚ ਔਰ ਇਜ਼ਰਾਈਲ ਹੋਣ ਦੇ ਵਿੱਚ ਆਇਆ, ਉਹਨੇ ਵੀ ਆਪਣੇ ਬਾਅਦ 'ਚ ਉਹਨੇ ਰਿਗਰੈਟ, ਕਿਉਂਕਿ ਇੱਕਦਮ ਉੱਥੇ ਵਾਰ ਸ਼ੁਰੂ ਹੋ ਗਈਆਂ ਕਿ ਭਾਈ ਫਲਸਤੀਨੀਆਂ ਨੂੰ ਇਹਨਾਂ ਨੇ ਆਪਣੇ ਦਹਿਸ਼ਤਗਰਦ ਗਰੁੱਪ ਹੈਗਰਾਂ ਵਰਗੇ ਬਣਾ ਕੇ ਉੱਥੋਂ ਕੱਢਣਾ ਸ਼ੁਰੂ ਕੀਤਾ। ਔਰ ਟਰੂਮੈਨ ਨੇ ਆਪਣੇ ਅਖੀਰਲੇ ਆਪਣੇ ਨੋਟਸ ਦੇ ਵਿੱਚ ਕਿਹਾ ਹੈ ਕਿ ਮੈਂ ਰਿਗਰੈਟ ਕਰਦਾ ਕਿ ਵੀ ਮੈਂ ਇੰਨਾ ਵੱਡਾ ਜਿਹੜਾ ਗਲਤ ਇੱਕ ਫੈਸਲਾ ਲਿਆ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇੰਡੀਆ ਦੀ ਰਾਸ਼ਟਰਪਤੀ ਨੂੰ ਜਿਹੜੀ ਇੱਕ ਪੇਪਰ ਟਾਈਗਰ ਹੈ, ਕੋਈ ਉਹਦੇ ਕੋਲ ਪਾਵਰਸ ਨਹੀਂ ਨੇ, ਉਹਨੂੰ ਇਹ ਚੇਤਾ ਹੈ ਕਿ ਜੀ ਇਜ਼ਰਾਈਲ ਦਾ ਜਿਹੜਾ ਇੰਡੀਪੈਂਡੈਂਸ ਡੇ ਆ ਔਰ ਉਹਨਾਂ ਨੇ ਵਧਾਈਆਂ ਦੇਣੀਆਂ, ਔਰ ਉਹਨਾਂ ਨੇ ਕਿਹਾ ਵਧਾਈ ਦਿੰਦੇ ਐਂਡ ਸੈਡ ਬੋਥ ਦਾ ਕੰਟਰੀਜ਼ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ continues to grow stronger, reflecting the shared commitment to peace, innovation and mutual prosperity. ਹੁਣ ਕਿਹੜੀ ਪੀਸ ਇਜ਼ਰਾਈਲ ਚਾਹੁੰਦਾ ਹੈ ਨਜ਼ਰ ਆ ਰਿਹਾ ਕਿ ਉਹ ਤਾਂ ਜਿਵੇਂ ਟਕਰ ਕਾਲਸਨ ਪ੍ਰੋਮੀਨੈਂਟ ਜਿਹੜਾ ਹੁਣ ਡਿਫੈਕਟ ਕੀਤਾ ਇਹ ਸਾਰੇ ਤੋਂ ਪਹਿਲਾਂ ਮੇਕ ਅਮਰੀਕਾ ਗ੍ਰੇਟ ਅਗੇਨ ਦੇ, ਤਾਂ ਉਹਨੇ ਕਿਹਾ ਇਹ ਤਾਂ ਮੇਕ ਇਜ਼ਰਾਈਲ ਗ੍ਰੇਟ ਅਗੇਨ ਵੱਲ ਤੁਰੇ ਹੋਏ ਨੇ। ਉਹਨੇ ਕਿਹਾ ਵੀ ਉਹਨੂੰ ਪਸੰਦ ਹੀ ਬਰਬਾਦੀ ਹੈ ਇਜ਼ਰਾਈਲ ਨੂੰ, ਔਰ ਉਹਨਾਂ ਨੂੰ ਹੇਟਰੇਡ ਔਰ ਡਿਸਟਰਕਸ਼ਨ ਉਹਦੇ 'ਚੋਂ ਹੀ ਉਹਨਾਂ ਨੂੰ ਖੁਸ਼ੀ ਮਿਲਦੀ। ਤਾਂ ਇਹ ਇੰਡੀਆ ਦੇ ਪ੍ਰੈਜ਼ੀਡੈਂਟ ਕਹਿ ਰਹੀ ਆ ਉਹਨੂੰ ਕਿ ਜੀ ਅਸੀਂ ਵਧਾਈ ਦਿੰਦੇ ਹਾਂ ਕਿਉਂਕਿ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ, ਦੋਨੋਂ ਹੀ ਮੁਲਕ ਜਿਹੜੇ ਨੇ ਅਮਨ ਦੇ ਵਿੱਚ, ਇਨੋਵੇਸ਼ਨ ਅਤੇ ਪ੍ਰੋਸਪੈਰਿਟੀ 'ਚ ਯਕੀਨ ਰੱਖਦੇ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਔਨ ਦਾ ਜੋਇਸ ਓਕੇਜ਼ਨ of 78th anniversary of Israel independence, I extend heartfelt best wishes to Herzog and people of Israel. The India-Israel Special Strategic Partnership continues to grow stronger, reflecting the deep friendship, and shared commitment of our two nations to peace, innovation and mutual prosperity. ਮੇਰਾ ਖਿਆਲ ਹੈ ਵੀ ਈਰਾਨ ਨੇ ਇਹਦੇ ਬਾਵਜੂਦ ਕਿ ਇੰਡੀਆ ਦੀਆਂ ਜਿਹੜੀਆਂ ਹਰਕਤਾਂ ਸੀ ਉਹਨੂੰ ਦੇਖਿਆ ਸੀ, ਪਰ ਫਿਰ ਵੀ ਉਹਨਾਂ ਨੇ ਮੈਚੋਰਿਟੀ ਦਾ ਸਬੂਤ ਦਿੰਦਿਆਂ ਇੰਡੀਆ ਦੇ ਲੋਕਾਂ ਦਾ ਸ਼ੁਕਰੀਆ ਕੀਤਾ ਕਿ ਜੀ ਤੁਸੀਂ ਹਿਮਾਚਲ 'ਚ ਆਏ ਹੋ। ਔਰ ਦੂਸਰਾ, ਲੇਕਿਨ ਹੁਣ ਇਹ ਈਰਾਨ ਨੂੰ ਨਜ਼ਰ ਆ ਗਿਆ ਕਿ ਭਾਈ ਇਹ ਇਹਨਾਂ ਦੀ ਉਹੀ ਕਰਤੂਤ ਹੈ, ਇਹ ਡਿਜ਼ਰਵ ਨਹੀਂ ਕਰਦੇ ਵੀ ਇਹਨਾਂ ਨੂੰ ਤੁਸੀਂ ਦੱਸੋ, ਕੋਈ ਵੀ ਇਹਨਾਂ ਨੂੰ ਰਿਆਇਤ ਦਿਓ। ਅਤੇ ਅੱਜ ਦੀਆਂ ਮੇਨ ਖਬਰਾਂ 'ਚੋਂ ਇਹ ਖਬਰ ਹੈ ਕਿ ਇੰਡੀਆ ਬਾਉਂਡ ਸ਼ਿਪ among the two vessels seized by Iran guards in Strait of Hormuz। ਹੁਣ ਤੁਸੀਂ ਇੰਡੀਆ ਦੀ ਬੇਈਮਾਨੀ ਦੇਖੋ, ਤੇਲ ਇੰਡੀਆ ਦਾ ਜਾ ਰਿਹਾ ਤੇ ਜਿਹੜਾ ਝੰਡਾ ਲਾਇਆ ਹੋਇਆ ਸੀ ਜਿਹੜੀ ਸ਼ਿਪ ਨੂੰ ਉਹਨਾਂ ਨੇ ਜਿਸ ਵੈਸਲ ਨੂੰ ਸੀਜ਼ ਕੀਤਾ ਲਾਈਬੇਰੀਆ ਦਾ, ਲਾਈਬੇਰੀਆ ਫਲੈਗਡ ਐਪੀਮਿਨੋਡਾਸ ਇਹ ਉਹਦਾ ਨਾਂ ਹੈ ਸ਼ਿਪ ਦਾ, ਵਾਜ਼ ਹੈਡਡ ਟੂ ਗੁਜਰਾਤਸ ਮੁੰਦਰਾ ਪੋਰਟ ਜਿਹਨੂੰ ਅਡਾਨੀ ਓਨ ਕਰਦਾ ਉਹਦੇ ਵੱਲ ਜਾ ਰਿਹਾ ਸੀ। ਅਕੋਰਡਿੰਗ ਟੂ ਸ਼ਿਪ ਟਰੈਕਿੰਗ ਡਾਟਾ, ਬੋਥ ਸ਼ਿਪਸ ਡਾਇਰੈਕਟਡ ਟੂ ਇਰਾਨੀਅਨ ਕੋਸਟ, ਕਿ ਵੀ ਈਰਾਨ ਦੀ ਰੈਵੋਲੂਸ਼ਨਰੀ ਗਾਰਡ ਨੇ ਬੁੱਧਵਾਰ ਨੇਵਲ ਫੋਰਸ ਦਾ ਇਸਤੇਮਾਲ ਕਰਕੇ 2 ਕੰਟੇਨਰ ਸ਼ਿਪ ਜਿਹੜੇ ਨੇ ਜਿਹੜੇ ਕਿ ਬਲੋਕੇਡ ਜਿਹੜੀ ਈਰਾਨ ਨੇ ਸਟੇਟ ਆਫ ਹਾਰਮੂਜ਼ ਦੀ ਕੀਤੀ ਹੈ ਉੱਥੋਂ ਗੁਜ਼ਰ ਰਹੇ ਸੀ। ਇਹ ਗੁਜਰਾਤ ਦੀ ਮੁੰਦਰਾ ਪੋਰਟ ਵੱਲ ਜਾ ਰਿਹਾ ਸੀ ਔਰ ਇਹ ਇਹਨਾਂ ਨੇ ਈਰਾਨ ਦੇ ਕਹਿਣਾ ਹੈ ਰੈਵੋਲੂਸ਼ਨਰੀ ਗਾਰਡਸ ਦਾ ਕਿ ਇਹ ਵਾਇਲੇਟ ਕਰ ਰਹੇ ਸੀ ਜਿਹੜਾ ਉਹ ਜਿਹੜੇ ਸਾਡੇ ਈਰਾਨ ਦਾ ਇਹ ਬਲੋਕੇਡ ਹੈ ਉਸ ਨੂੰ। ਔਰ ਅਸੀਂ ਜਿਹੜਾ ਨੇਵਲ ਫੋਰਸ ਦਿਸ ਮਾਰਨਿੰਗ ਆਈਡੈਂਟੀਫਾਈਡ ਐਂਡ ਸਟਾਪਡ ਇਨ ਦਾ ਸਟੇਟ ਆਫ ਹਾਰਮੂਜ਼ 2 ਵਾਇਓਲੇਟਿੰਗ ਸ਼ਿਪਸ ਜਿਹੜੇ ਸਾਡੇ ਰੂਲ ਵਾਇਓਲੇਟ ਕਰ ਰਹੇ ਸੀ ਉਹਨਾਂ ਨੂੰ ਫੜਿਆ। ਦਾ 2 offending ships were seized by IRGC's naval forces and directed to the ਈਰਾਨੀਅਨ ਕੋਸਟ। ਔਰ ਦੂਸਰੀ ਸ਼ਿਪ ਇਹਨਾਂ ਦੇ ਉੱਤੇ ਇੱਕ ਝੰਡਾ, ਦੂਸਰੀ ਸ਼ਿਪ 'ਤੇ ਪਨਾਮਾ ਦਾ ਝੰਡਾ ਲੱਗਾ ਹੋਇਆ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹਨਾਂ ਨੂੰ ਅਸੀਂ ਜ਼ਬਤ ਕਰ ਲਿਆ। ਹੁਣ ਉਹੀ ਰਾਜਨਾਥ ਸਿੰਘ ਜਿਹੜਾ ਬਰਲਿਨ ਦੇ ਵਿੱਚ ਇੱਕ ਦਿਨ ਪਹਿਲਾਂ ਇੰਡੀਅਨ ਕਮਿਊਨਿਟੀ ਨੂੰ ਐਡਰੈਸ ਕਰਦਿਆਂ ਕਹਿ ਰਹੇ ਸੀ ਦੇਖੋ ਸਾਡੀ ਕਿੰਨੀ ਕਾਮਯਾਬ ਡਿਪਲੋਮੇਸੀ ਹੈ ਕਿ ਸਾਡੇ ਹੀ 7-8 ਜਹਾਜ਼ ਉੱਥੋਂ ਉਹਨਾਂ ਨੇ ਨਿਕਲਣ ਦੇਣ ਨੂੰ ਅਲਾਉ ਕੀਤੇ ਨੇ। ਹੁਣ ਉਹੀ ਜਦੋਂ ਇਹ ਖਬਰ ਆਉਂਦੀ ਹੈ ਤਾਂ ਉਹਨਾਂ ਦੀ ਨਿਊਜ਼ ਏਜੰਸੀ PTI ਕਹਿ ਰਹੀ ਹੈ
ਕਿ ਰਾਜਨਾਥ ਕਹਿੰਦਾ ਹੈ ਸਟੇਟ ਆਫ ਹਾਰਮੂਜ਼ ਡਿਸਰਪਸ਼ਨਸ not distant events have direct implications for India. For a developing country like India, which relies on the West Asian region for a significant share of energy requirements, disruptions in the Strait of Hormuz are not distant events. They are stark realities with direct implications for our security and economic stability. ਹੁਣ ਜਿਹੜੀ ਹੈ ਉਹ ਉਹਨਾਂ ਦੀ ਇਕਨੋਮਿਕ ਤੇ ਸਟ੍ਰੈਟੇਜਿਕ ਜਿਹੜੀ ਹੈ superiority ਉਹਨੂੰ ਚੈਲੰਜ ਹੋ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਤੋਂ ਪਹਿਲਾਂ ਵੀ ਜਿਹੜੇ ਕਹਿੰਦੇ ਨੇ ਕਿ ਇੰਡੀਆ ਨੇ 7-8 ਸ਼ਿਪ ਦੇਖੋ ਡਿਪਲੋਮੇਸੀ ਨਾਲ ਲੰਘਾਏ, ਇਹ ਗੱਲ ਟਰੂ ਨਹੀਂ ਹੈ। ਜਿਹੜੀਆਂ ਮੀਡੀਆ ਰਿਪੋਰਟਾਂ ਵੀ ਆਈਆਂ ਕਿ ਇੰਡੀਆ ਨੇ ਕੈਸ਼ ਤੇ ਕ੍ਰਿਪਟੋ ਕਰੰਸੀ ਦੇ ਵਿੱਚ ਪੇ ਕੀਤਾ ਜੋ ਈਰਾਨ ਨੇ ਰੱਖਿਆ। ਉਹਨਾਂ ਨੇ ਕਿਹਾ ਵੀ ਠੀਕ ਹੈ ਪੇ ਕਰੋ ਤੇ ਤੁਸੀਂ ਜਾਓ। ਹਾਲਾਂਕਿ ਇੰਡੀਆ ਨੇ ਇਹ ਕਿਹਾ ਜੀ ਨਹੀਂ ਇਹ ਖਬਰ ਇੰਡੀਆ ਡਿਨਾਈਜ਼ ਕੈਸ਼ ਕ੍ਰਿਪਟੋ ਪੇਮੈਂਟਸ ਟੂ ਈਰਾਨ ਫॉर ਹਾਰਮੂਜ਼ ਪੈਸੇਜ। ਇਹ ਕਲੈਰੀਫਿਕੇਸ਼ਨ ਉਹਨਾਂ ਨੇ ਦਿੱਤੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਹੁਣ ਇਰਾਨੀਅਨ ਫੋਰਸਿਸ ਨੇ ਸਾਡੇ ਤੇ ਫਾਇਰ ਅਪੋਨ ਵੀ ਕੀਤਾ ਹੈ ਔਰ ਸਾਡਾ ਜਹਾਜ਼ ਵੀ ਜ਼ਬਤ ਕੀਤਾ ਹੈ। ਅਸੀਂ ਪਹਿਲਾਂ ਵੀ ਕੋਈ ਪੈਸੇ ਦੇ ਕੇ ਨਹੀਂ ਸੀ ਆਏ, ਇਹ ਗਲਤ ਹੈ ਗੱਲ। ਇਹਨਾਂ ਨੇ ਜਾਂ ਉਹਨਾਂ ਦੀਆਂ ਕੰਡੀਸ਼ਨਸ ਨੇ ਜਾਂ ਕ੍ਰਿਪਟੋ ਦੇ ਵਿੱਚ ਪੇ ਕਰੋ ਤੇ ਜਾਂ ਜਿਹੜੀ ਚਾਈਨੀਜ਼ ਕਰੰਸੀ ਹੈ ਯੂਆਨ ਉਸ ਦੇ ਵਿੱਚ ਜਿਹੜਾ ਉਹ ਪੇ ਕਰਨ ਦਾ ਹੈਗਾ। ਸੋ ਇੰਡੀਆ ਨੂੰ ਉਹਨਾਂ ਨੇ ਦਿੱਤਾ ਮੈਸੇਜ ਵੀ ਦਿਓ ਵਧਾਈਆਂ ਇਜ਼ਰਾइल ਦੇ ਆਜ਼ਾਦੀ ਦਿਨ ਦੀਆਂ ਔਰ इजराइल अमन का राख है और भारत भी अमन का राख है। क्या वट ए जोक। बिल्कुल राज साहब बहुत बहुत शुक्रिया। सो इत्थे लेना ब्रेक व्यूअर्स तुस इस तरह बने रहना। मिलते हैं छोटे जे ब्रेक तो बाद। ਸਿੱਖ ਕੌਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਖਾਲਿਸਤਾਨ ਐਲਾਨਨਾਮਾ ਦਿਹਾੜਾ, ਜਿਸ ਦੇ 40 ਸਾਲ ਪੂਰੇ ਹੋਣ ਤੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸੈਮੀਨਾਰ। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਇਸ ਇਤਿਹਾਸਕ ਮੌਕੇ ਨੂੰ ਯਾਦ ਕਰੀਏ ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ ਸਿੱਖ ਕੌਮ ਦੀ ਪਛਾਣ ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ। ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि 22 अप्रैल के दिन भारतीय एजेंसियों ਨੂੰ ਕੀਤੇ ਗਏ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਨੂੰ 1 ਸਾਲ ਪੂਰਾ ਹੋ ਗਿਆ ਹੈ। ਸੋ ਇਸ ਫਾਲਸ ਫਲੈਗ ਆਪਰੇਸ਼ਨ ਦੀ ਆੜ ਵਿੱਚ ਭਾਰਤ ਵੱਲੋਂ ਅਖੌਤੀ ਆਪਰੇਸ਼ਨ ਸੰਦੂਰ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹੁਣ ਵੀ ਭਾਰਤੀ ਹਾਕਮਾਂ ਸਮੇਤ ਉਹਨਾਂ ਦੀਆਂ ਪ੍ਰੌਕਸੀਆਂ ਬਲੋਚ, ਸਿੰਧੀ ਅਤੇ ਤਾਲਿਬਾਨ ਵੱਲੋਂ ਪਾਕਿਸਤਾਨ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 22 ਅਪ੍ਰੈਲ ਦਾ ਦਿਨ ਹੈ ਤੇ ਅੱਜ ਤੋਂ ਠੀਕ 1 ਸਾਲ ਪਹਿਲਾਂ
ਪਹਿਲਗਾਮ ਦੇ ਵਿੱਚ ਜਿਹੜਾ ਕਸ਼ਮੀਰ ਦਾ ਇੱਕ ਬਹੁਤ ਖੂਬਸੂਰਤ ਟੂਰਿਸਟ ਵਿਜ਼ਿਟਿੰਗ ਏਰੀਆ, ਉਸ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਇੱਕ ਫਾਲਸ ਫਲੈਗ ਆਪਰੇਸ਼ਨ ਕੀਤਾ ਸੀ, ਜਿਸ ਦੇ ਵਿੱਚ 26 ਜਿਹੜੇ ਬੇਗੁਨਾਹ ਲੋਕ ਜਿਹੜੇ ਐਜ਼ ਏ ਟੂਰਿਸਟ ਆਪਣੀਆਂ ਫੈਮਲੀਜ਼ ਦੇ ਨਾਲ ਆਏ ਹੋਏ ਸੀ, ਉਹਨਾਂ ਚੋਂ ਮਰਦਾਂ ਨੂੰ ਸੈਪਰੇਟ ਕਰਕੇ ਜਿਹੜਾ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਔਰ ਇਹਦੇ ਬਾਵਜੂਦ ਕਿ ਚੱਪੇ ਚੱਪੇ ਦੇ ਉੱਤੇ ਭਾਰਤ ਦੀ ਘੱਟੋ ਘੱਟ 4-5 ਲੱਖ ਫੌਜ ਕਸ਼ਮੀਰ ਦੇ ਵਿੱਚ ਤਾਇਨਾਤ ਹੈ, ਕਿਤੇ ਵੀ ਔਰ ਜਿਸ ਆਰਾਮ ਦੇ ਨਾਲ ਉਹਨਾਂ ਕਿਲਰਸ ਨੇ ਕਿਲਿੰਗਸ ਕੀਤੀਆਂ, ਉਹਨੇ ਜੋ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਲਈ ਦਿੱਲੀ ਏਅਰਪੋਰਟ ਤੇ ਪਹੁੰਚੇ ਸੀ, ਤੇ ਜਿਵੇਂ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ, ਮੇਲ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਦੇ ਨਾਲ ਲਾ ਕੇ ਖੜੇ ਕਰਕੇ ਜਿਹੜਾ ਹੈ ਉਹ ਮਾਰਿਆ ਗਿਆ ਸੀ। ਐਲ ਕੈਪੀਨੋ ਸਟਾਈਲ, ਗੈਂਗਸਟਰ ਸ਼ਿਕਾਗੋ ਦਾ ਸੀ, ਉਸ ਦੇ ਸਟਾਈਲ ਦੇ ਨਾਲ। ਔਰ ਹੋਲੀ ਦਾ ਦਿਨ ਸੀ ਉਸ ਦਿਨ, ਔਰ ਕੋਈ ਜਿਹੜਾ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਉਹ ਸਿਰਫ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਨੂੰ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਤੋਰਨ ਦੇ ਲਈ ਸੀ, ਕਿਉਂਕਿ ਉਦੋਂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਜਿਹੜੀ ਹੈ ਉਹ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਜਿਹੜੀ ਉਹਦੀ ਉਦੋਂ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ, ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ। ਉਹਦੇ ਫੋਰਵਰਡ ਦੇ ਵਿੱਚ ਜਾਂ ਪ੍ਰੀਫੇਸ ਦੇ ਵਿੱਚ ਕਲਿੰਟਨ ਨੇ ਕਿਹਾ ਸੀ ਕਿ 35 ਸਿੱਖ ਹਿੰਦੂ ਮਿਲੀਟੈਂਟਸ ਨੇ ਮਾਰੇ ਇੰਡੀਅਨ ਏਜੰਸੀਆਂ ਦੇ ਖਾਤੇ ਪਾ ਕੇ, ਕਿਉਂਕਿ ਉਹ ਇਸ ਨੂੰ ਜਿਹੜਾ ਉਹਦਾ ਸਿਆਸੀ ਫਾਇਦਾ ਚੱਕਣਾ ਚਾਹੁੰਦੇ ਸੀ। ਸੋ ਇਹ ਜਿਹੜਾ, ਔਰ ਇਸ ਗੱਲ ਨੂੰ ਜਦੋਂ ਅਸੀਂ 20 ਮਾਰਚ 2000 ਦੀ ਗੱਲ ਕਰ ਰਹੇ ਹਾਂ, 26 ਸਾਲ ਬੀਤ ਗਏ ਨੇ, ਇਹਦੇ ਬਾਵਜੂਦ ਕਿ ਇੱਕ ਜਿਹੜਾ 36ਵਾਂ ਜਿਹੜਾ ਬੰਦਾ ਸਰਵਾਈਵ ਕੀਤਾ, ਜਿਹਨੂੰ ਮਾਰਿਆ ਸਮਝ ਕੇ ਉੱਥੇ ਲਾਸ਼ਾਂ ਦੇ ਢੇਰ 'ਚ ਹੀ ਸੁੱਟ ਗਏ ਸੀ, ਉਹਨੇ ਦੇਖਿਆ, ਉਹਨੇ ਕਿਹਾ, ਉਹ ਵਿਟਨੈਸ ਹੈ ਕਿ ਭਾਈ ਹੋਲੀ ਦਾ ਦਿਨ ਸੀ, ਸਭ ਦੇ ਮੂੰਹਾਂ ਤੇ ਹੋਲੀ ਮਲੀ ਹੋਈ ਸੀ, ਹਿੰਦੀ ਦੇ ਵਿੱਚ ਉਹ ਗੱਲਾਂ ਕਰ ਰਹੇ ਸੀ, ਭਾਰਤ ਮਾਤਾ ਦੀ ਜੈ ਵੀ ਕਰ ਰਹੇ ਸੀ ਦੂਜਾ। ਲੇਕਿਨ ਇਹਦੇ ਬਾਵਜੂਦ 26 ਸਾਲ ਬੀਤਣ ਬਾਅਦ ਵੀ ਜਿਹੜਾ ਹੈ ਉਹ ਸੱਚਾਈ ਨੂੰ ਸਾਹਮਣੇ ਕਿਹਨੇ ਲਿਆਉਣਾ ਸੀ, ਕਿਉਂਕਿ ਕੰਮ ਇਹਨਾਂ ਦਾ ਆਪਣਾ ਸੀ। ਬਿਲਕੁਲ। ਸੋ ਇਸੇ ਤਰ੍ਹਾਂ ਈਵਨ ਜਦੋਂ 2019 ਦੀਆਂ ਇਲੈਕਸ਼ਨਾਂ ਵੇਲੇ ਮੋਦੀ ਐਜ਼ ਏ ਲੂਜ਼ਰ ਜਿੰਨੇ ਪੋਲ ਸੀ ਸਾਰੇ ਦੱਸ ਰਹੇ ਸੀ, ਫਿਰ ਪੁਲਵਾਮਾ ਦਾ ਫਾਲਸ ਫਲੈਗ ਕੀਤਾ ਗਿਆ, ਜਿਹਦੇ 'ਚ ਕਿ 30 ਤੋਂ ਜ਼ਿਆਦਾ ਜਿਹੜੇ CRPF ਦੇ ਮਾਰੇ ਗਏ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਹੁਣ ਤਾਂ ਉਹਦੀ ਡੈਥ ਹੋ ਗਈ। ਸਤਪਾਲ ਮਲਿਕ ਜਿਹੜਾ ਇਹਨਾਂ ਦਾ ਲਾਇਆ ਹੋਇਆ ਇਹ ਗਵਰਨਰ ਸੀ ਜੰਮੂ ਕਸ਼ਮੀਰ ਦੇ ਵਿੱਚ, ਜਾਟ ਸੀ, ਔਰ ਬਾਅਦ 'ਚ ਜਦੋਂ ਉਹ ਡਾਈਸੈਂਟਿੰਗ ਲਾਈਨ ਦੇ ਉੱਤੇ ਆਇਆ, ਉਹਨੇ ਕਿਹਾ ਕਿ ਬਈ ਇਹ ਜਦੋਂ ਮਾਰੇ ਗਏ ਤਾਂ ਮੈਂ ਅਜੀਤ ਡੋਵਾਲ ਜਿਹੜਾ ਮੇਰੇ ਨਾਲ ਪੜ੍ਹਦਾ ਰਿਹਾ ਉਹਨੂੰ ਕਾਲ ਕੀਤਾ, ਮੋਦੀ ਨੂੰ, ਕਹਿੰਦਾ, ਉਹਨੇ ਕਿਹਾ ਨਾ ਸਤਪਾਲ ਬਾਤ ਮਤ ਕਰੋ, ਬਸ ਤੁਮ ਚੁੱਪ ਰਹੋ। ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਹੈਲੀਕਾਪਟਰ ਕਿਉਂ ਨਹੀਂ ਪ੍ਰੋਵਾਈਡ ਕੀਤਾ, ਜਾਂ ਦੂਜਾ ਵੀ ਮੈਨੂੰ ਤੁਸੀਂ ਭਰੋਸੇ 'ਚ ਵੀ ਨਹੀਂ ਲਿਆਏ। ਸੋ ਜ਼ਾਹਰ ਹੈ ਕਿ ਵੀ ਪੁਲਵਾਮਾ ਦੇ ਉਸ ਫਾਲਸ ਫਲੈਗ ਆਪਰੇਸ਼ਨ 'ਚ ਫਿਰ ਉਹਨਾਂ 32-33 ਫੌਜੀਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਸ਼ਹੀਦ ਬਣਾ ਕੇ ਭਾਰਤ ਭਰ ਦੇ ਵਿੱਚ ਵੋਟਾਂ ਮੰਗੀਆਂ, ਔਰ ਉਸ ਬਹਾਨੇ ਦੇ ਨਾਲ ਜਿਹੜਾ ਉਹਨੂੰ ਪਾਕਿਸਤਾਨ ਦੇ ਉੱਤੇ ਜਿਹੜਾ ਬਾਲਾਕੋਟ ਦੇ ਉੱਤੇ ਅਟੈਕ ਕੀਤਾ ਗਿਆ, ਬਾਲਾਕੋਟ ਆਪਰੇਸ਼ਨ, ਉਹਨੂੰ ਸਰਜੀਕਲ ਸਟ੍ਰਾਈਕ ਅਸੀਂ ਕੈਂਪ ਉਡਾ ਦਿੱਤੇ। ਉਹਦੇ 'ਚੋਂ ਉਹਨੇ ਮੋਦੀ ਨੇ ਆਪਣੀ 2019 ਦੀ ਇਲੈਕਸ਼ਨ ਕੱਢੀ। ਹੁਣ ਜਦੋਂ ਅਸੀਂ 2025 'ਚ ਪਹਿਲਗਾਮ ਦੀ ਗੱਲ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਵੀ ਇਹ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ, ਪਹਿਲਾਂ ਤਾਂ ਜਿਹੜੇ 26 ਵਿਕਟਮ ਬੇਗੁਨਾਹ ਸੀ ਉਹਨਾਂ ਦੇ ਲਈ ਸਾਡੀ ਦੁਆ ਹੈ, ਅਰਦਾਸ ਹੈ, ਕਿਉਂਕਿ ਕਿਸੇ ਵੀ ਹਾਲਤ 'ਚ ਕਿਤੇ ਵੀ ਮਿੱਥ ਕੇ ਕਿਸੇ ਬੇਗੁਨਾਹ ਨੂੰ ਮਾਰਨਾ ਇਹ ਨਾਕਾਬਲੇ ਮੁਆਫੀ ਹੈ। ਕਿਸੇ ਐਕਸ਼ਨ 'ਚ ਦੌਰ ਨਾਲ ਕੋਈ ਬੇਗੁਨਾਹ ਮਾਰੇ ਜਾਣ ਉਹ ਸਮਝ ਆ ਸਕਦਾ, ਹਾਲਾਂ ਉਹ ਵੀ ਨਹੀਂ ਹੋਣਾ ਚਾਹੀਦਾ। ਔਰ ਸਾਡੀ ਜੁਝਾਰੂ ਲਹਿਰ ਦੇ ਵੇਲੇ ਕਿੰਨੇ ਵਾਕਿਆ ਅਸੀਂ ਦੇਖਦੇ ਹਾਂ ਕਿ ਜਿਹਦੇ 'ਚ ਜਿਹੜੇ ਵੱਡੇ ਕਲਪਰੇਟ ਸੀ, KP ਗਿੱਲ ਵਰਗੇ, ਉਹ ਟਾਰਗੇਟ ਥੱਲੇ ਸੀ, ਲੇਕਿਨ ਉਹਦੇ ਨਾਲ ਹੋਰ ਬੱਚਾ ਕੋਈ ਜਾ ਰਿਹਾ ਜਾਂ ਕੋਈ ਹੋਰ ਹੈ। ਇਹੀ ਗੱਲ ਈਵਨ ਉਹਦਾ ਜਿਹੜਾ ਲੈਫਟੀਨੈਂਟ ਜਨਰਲ ਸੀ ਦਰਬਾਰ ਸਾਹਿਬ ਤੇ ਹਮਲੇ ਵੇਲੇ, ਰਣਜੀਤ ਸਿੰਘ ਕੇ ਕੀ ਸੀ, ਉਹਨੂੰ ਵੀ ਇਸ ਲਈ ਉਹ ਕਿਉਂਕਿ ਕੋਈ ਬੀਬੀ ਵਿੱਚ ਆ ਗਈ ਸੀ ਔਰ ਉੱਥੋਂ ਪਿੱਛੇ ਹਟ ਆਏ ਕਿ ਵੀ ਨਹੀਂ ਅਸੀਂ ਬੇਗੁਨਾਹ ਨਹੀਂ ਕੋਈ ਵੀ ਜਿਹੜਾ ਉਹ ਮਰਨ ਦੇਣਾ।
ਸੋ ਲੇਕਿਨ ਇਹਨਾਂ ਦੇ ਲਈ ਤਾਂ ਆਪਣੇ ਸ਼ਹਿਰੀਆਂ ਨੂੰ ਮਾਰਨਾ, ਝੂਠੇ ਪੁਲਿਸ ਮੁਕਾਬਲੇ ਬਣਾਉਣੇ ਜਾਂ ਦੂਜੇ, ਉਹ ਤਾਂ ਰੂਟੀਨ ਦਾ ਕੰਮ ਹੈ। ਹੁਣ 22 ਅਪ੍ਰੈਲ ਵਾਲਾ ਜਿਹੜਾ ਵਾਕਿਆ, ਨਾ ਤਾਂ ਕੋਈ ਲੋਕਲ ਪੁਲਿਸ ਸਟੇਸ਼ਨ 'ਚ ਕਈ ਘੰਟੇ ਰਿਪੋਰਟ ਦਾਇਰ ਹੋਈ, ਲੇਕਿਨ ਦਿੱਲੀ ਮੀਡੀਆ ਤੋਂ ਪੂਰਾ ਪ੍ਰਚਾਰ ਹੋ ਰਿਹਾ ਸੀ ਕਿ ਜੀ ਪਾਕਿਸਤਾਨ ਦੇ ਭੇਜੇ ਹੋਏ ਅੱਤਵਾਦੀਆਂ ਨੇ ਇਹ ਕੀਤਾ। ਫਿਰ ਇਹ ਹੋਇਆ ਵੀ ਅੱਤਵਾਦੀ ਆਏ ਕਿੱਥੇ, ਗਏ ਕਿੱਥੇ, ਇਹਨਾਂ ਸਭ ਦੇ। ਉਹ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ 7, 8, 9, 10 ਮਈ ਨੂੰ ਕੀਤਾ, ਜੁੱਤੀਆਂ ਖਾਧੀਆਂ ਪੂਰੀ ਤਰ੍ਹਾਂ, ਉਹਦੇ 'ਚ ਵੀ ਉਹਦੀ ਸੱਚਾਈ ਵੀ ਪੂਰੀ ਤਰ੍ਹਾਂ ਲਿਖਾਈ ਕਿ ਕਿੰਨੇ ਰਾਫੇਲ ਡਿਗੇ, ਕਿੰਨੀ ਤਬਾਹੀ ਹੋਈ। ਲੇਕਿਨ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ, ਉਦੋਂ ਖਬਰ ਆਈ ਕਿ ਜੀ ਜਿਹੜੇ ਪਹਿਲਗਾਮ ਦੇ ਵਿੱਚ ਇਨਵੋਲਵ ਸੀ ਮਾਰਨ ਦੇ ਵਿੱਚ, ਉਹ ਅਸੀਂ ਫਲਾਣੀ ਥਾਂ ਦੇ ਉੱਤੇ ਘੇਰ ਕੇ ਮਾਰ ਦਿੱਤੇ ਨੇ। ਉਸ ਤੋਂ ਬਾਅਦ ਡੀਟੇਲ ਖਤਮ। ਹੁਣ ਅੱਜ ਅਸੀਂ ਇਹ ਖਬਰ ਦੇਖਦੇ ਹਾਂ ਕਿ ਭਾਈ ਪਹਿਲਗਾਮ ਟੈਰਰ ਅਟੈਕ, ਗਵਰਨਮੈਂਟ ਅਪਾਇੰਟਸ ਕਰਮਬੀਰ ਸਿੰਘ ਨਲਵਾ ਐਜ਼ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਟੂ ਲੀਡ ਟਰਾਇਲ। ਕਿ NIA ਨੇ ਇੱਕ ਕੰਪਰੈਹੈਂਸਿਵ ਚਾਰਜ ਸ਼ੀਟ 6 ਲੋਕਾਂ ਦੇ ਖਿਲਾਫ ਤੇ 2 ਦਹਿਸ਼ਤਗਰਦ ਆਰਗੇਨਾਈਜੇਸ਼ਨਸ, ਪਾਕਿਸਤਾਨ ਬੇਸਡ ਲਸ਼ਕਰ-ਏ-ਤੌਇਬਾ ਤੇ ਇਹਦੀ ਸ਼ੈਡੋ ਆਊਟਫਿਟ TRF ਦੇ ਖਿਲਾਫ ਜਿਹੜੀਆਂ ਨੇ ਉਹ ਜਿਹੜਾ ਚਾਰਜ ਸ਼ੀਟ ਦਾਖਲ ਕੀਤੀ ਹੈ। ਔਰ ਉਸ ਨੂੰ ਕਰਮਬੀਰ ਸਿੰਘ ਨਲਵਾ, ਹੁਣ ਜ਼ਾਹਰ ਹੈ ਨਲਵਾ ਹਰੀ ਸਿੰਘ ਨਲੂਏ ਦੇ ਖਾਨਦਾਨ ਚੋਂ ਹੋਏਗਾ, ਇੱਕ ਸਿੱਖ ਚਿਹਰਾ ਅੱਗੇ ਲੈ ਆਂਦਾ, ਕਿਉਂਕਿ ਇਸ ਸਾਰੇ ਨੂੰ ਸਿੱਖਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਭਾਈ ਇਹ ਫਾਲਸ ਫਲੈਗ ਆਪਰੇਸ਼ਨ ਹੈ। ਕਿਉਂਕਿ ਜਿਉਂ ਹੀ ਇਹ 22 ਅਪ੍ਰੈਲ ਨੂੰ ਹੁੰਦਾ ਔਰ ਉਹਨਾਂ ਨੇ ਆਲਮੋਸਟ 15 ਦਿਨ ਵੇਟ ਕੀਤਾ, 8 ਦਿਨ ਜਿਹੜਾ ਉਹ ਅਪ੍ਰੈਲ ਦੇ ਨੇ ਔਰ ਅਸੀਂ 6 ਦਿਨ 14 ਦਿਨ, ਔਰ 7 ਤਰੀਕ ਨੂੰ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਮਿਜ਼ਾਈਲ ਔਰ ਦੂਸਰਿਆਂ ਦੇ ਨਾਲ ਅਟੈਕ, ਔਰ ਪਾਕਿਸਤਾਨ ਨੇ ਫਿਰ ਜੋ ਕੁਝ 7, 8, 9 ਤਰੀਕ ਤੱਕ ਕੀਤਾ, 10 ਤਰੀਕ ਤੱਕ ਇਹਨਾਂ ਦੇ ਹੱਥ ਖੜੇ। ਔਰ ਪ੍ਰੈਜ਼ੀਡੈਂਟ ਟਰੰਪ ਨੇ ਘੱਟੋ ਘੱਟ 80 ਵਾਰ ਤੋਂ ਜ਼ਿਆਦਾ ਕਿਹਾ ਕਿ ਕਿਵੇਂ ਵੀ ਮੈਂ ਸੀਜ਼ ਫਾਇਰ ਕਰਵਾਇਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸੀਜ਼ ਫਾਇਰ ਦਾ ਐਲਾਨ ਪ੍ਰੈਜ਼ੀਡੈਂਟ ਟਰੰਪ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੀ ਹੋਇਆ। ਔਰ ਇਹ ਗੱਲ ਮੋਦੀ ਨੂੰ ਪੁੱਛੀ ਜਾ ਰਹੀ ਹੈ ਕਿ ਵੀ ਜੇ ਤੁਸੀਂ ਕਹਿੰਦੇ ਹੋ ਜੀ ਨਹੀਂ ਅਸੀਂ ਪਾਕਿਸਤਾਨ ਗਿੜਗਿੜਾਇਆ ਔਰ ਫਿਰ ਅਸੀਂ ਕੀਤਾ, ਫਿਰ ਐਲਾਨ ਅਮਰੀਕਾ ਨੇ ਕਿਉਂ ਕੀਤਾ, ਤੁਸੀਂ ਕਿਉਂ ਨਹੀਂ ਐਲਾਨ ਕੀਤਾ? ਬਈ ਤੁਹਾਡਾ ਮੀਡੀਆ ਤਾਂ ਸੀ ਜੀ ਲਾਹੌਰ ਤੇ ਅਸੀਂ ਕਬਜ਼ਾ ਕਰ ਲਿਆ, ਫੌਜ ਸਾਡੀ ਜਿਹੜੀ ਆ ਉਹ ਰਾਵਲਪਿੰਡੀ ਉਹਨਾਂ ਦਾ ਤਬਾਹ ਕਰਤਾ, ਫੌਜ ਦਾ ਹੈੱਡਕੁਆਰਟਰ ਇਹ ਵੋ। ਔਰ ਹਾਲਾਤ ਜੋ ਸਾਹਮਣੇ ਨੇ ਕਿ ਵੀ ਮੁੜ ਕੇ ਇਹਨਾਂ ਨੇ 10 ਮਹੀਨੇ ਲਾਏ ਆਪਣਾ 60 ਮੈਂਬਰਾਂ ਦਾ ਪਾਰਲੀਮੈਂਟਰੀ ਡੈਲੀਗੇਸ਼ਨ ਦੁਨੀਆ ਭਰ 'ਚ ਦੱਸਣ ਨੂੰ ਕਿ ਪਰ ਸਵਾਏ ਇਜ਼ਰਾਈਲ ਤੋਂ ਕਿਸੇ ਨੇ ਇਹਨਾਂ ਦੇ ਝੂਠ ਨੂੰ ਜਿਹੜਾ ਹੈ ਉਹ ਐਕਸੈਪਟ ਨਹੀਂ ਕੀਤਾ। ਔਰ ਹੁਣ ਵੀ ਇਸ ਪੀਰੀਅਡ 'ਚ ਉਹੀ ਝੂਠਾ ਜਿਹੜਾ ਹੈ, ਇਜ਼ਰਾਈਲ ਸਟੈਂਡਸ ਵਿਦ ਫੈਮਿਲੀਜ਼ ਆਫ ਪਹਿਲਗਾਮ ਅਟੈਕ ਵਿਕਟਮਸ, ਫੋਰਨ ਮਿਨਿਸਟਰ ਗਿਡੀਓਨ ਸਾਰ। ਇਨ ਏ ਮੈਸੇਜ marking 1 year since the attack, Israel's foreign minister Gideon Saar says the country honors the memory of the innocent lives lost and stands with their families in grief. ਇਹਨਾਂ ਨੂੰ ਉਹਨਾਂ ਪਰਿਵਾਰਾਂ ਦਾ ਇੰਨਾ ਕੁ ਦਰਦ ਹੈ ਤੇ ਆਪ ਜਿਹੜਾ ਉਹਨਾਂ ਨੇ 1 ਲੱਖ ਬੇਗੁਨਾਹ ਲੋਕ ਗਾਜ਼ਾ ਦੇ ਵਿੱਚ ਜੋ ਉਹਨਾਂ ਦਾ ਹਸ਼ਰ ਕੀਤਾ, ਔਰ ਜੋ ਕੁਛ ਲਬਨਾਨ ਦੇ ਵਿੱਚ ਆ ਪਿਛਲੇ 10 ਦਿਨਾਂ 'ਚ 3000 ਤੋਂ ਜ਼ਿਆਦਾ ਬੰਦਾ ਮਾਰਿਆ, ਔਰ ਕਿੰਨੇ ਜਿਹੜੇ ਨੇ ਉਹ ਜ਼ਖਮੀ ਨੇ। ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਹੁਣ ਇਸ ਦੇ ਉੱਤੇ ਬੜੀਆਂ ਡੀਂਗਾਂ ਮਾਰ ਰਹੇ ਨੇ। ਪਹਿਲਗਾਮ ਟੈਰਰ ਅਟੈਕ ਐਨਵਰਸਰੀ, ਇੰਡੀਆ ਰਿਮੈਂਬਰਸ 26 ਵਿਕਟਮ, ਨਰਿੰਦਰ ਮੋਦੀ ਵਾਊਜ਼ ਜ਼ੀਰੋ ਟੋਲਰੈਂਸ। ਮੋਦੀ ਕਹਿ ਰਿਹਾ ਕਿ ਬਈ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਔਰ ਦੂਸਰਾ, ਲੇਕਿਨ ਇਹ ਤਾਂ ਜੋ ਬਿਆਨਬਾਜ਼ੀਆਂ ਇਹਨਾਂ ਦੀਆਂ ਹਰ ਇੱਕ ਦੇ ਲੈਵਲ ਤੇ ਆਈਆਂ ਨੇ ਕਿ ਜੀ ਦੇਖੋ ਸਾਡੀ ਫੌਜ ਨੇ ਕਿੰਨਾ ਪ੍ਰੀਸੀਜ਼ਨ, ਈਅਰ ਆਫਟਰ ਆਪਰੇਸ਼ਨ ਸੰਦੂਰ, ਪ੍ਰੀਸੀਜ਼ਨ ਸਟ੍ਰਾਈਕਸ, ਲੀਨ ਐਂਡ ਮੀਨ ਕੰਬੈਟ ਯੂਨਿਟਸ, ਟੈਕ ਐਨੇਬਲਡ ਸੋਲਜਰਸ, ਆਰਮੀਜ਼ ਟਰਾਂਸਫਰਮੇਸ਼ਨ ਫਾਰ ਫਿਊਚਰ ਵਾਰਫੇਅਰ। ਕਿ ਅਸੀਂ ਇਹਦੇ ਤੋਂ ਇੰਨੇ ਸਬਕ ਸਿੱਖੇ ਨੇ ਕਿ ਫਿਊਚਰ ਵਾਰਫੇਅਰ ਦੇ ਲਈ ਜਿਹੜਾ ਉਹ ਅਸੀਂ ਆਪਣੀ ਹੁਣ ਤਿਆਰ ਹੋ ਗਏ ਹਾਂ। India will never bow to any form of terror, PM Modi on Pahalgam attack anniversary। ਸਭ ਜਿਹੜੀਆਂ ਨੇ ਉਹ ਗਿੱਦੜ ਭਬਕੀਆਂ ਵੀ ਨਾਲ ਦੇ ਰਹੇ ਨੇ। ਔਰ on Pahalgam attack anniversary, army says response is assured against acts of terror। ਕਿ ਅਸੀਂ ਬਿਲਕੁਲ ਤਿਆਰ ਹਾਂ, ਜਿਹੜਾ ਵੀ ਕੋਈ ਐਕਟ ਆਫ ਟੈਰਰ ਕਰੇਗਾ ਅਸੀਂ ਉਸ ਦੇ ਖਿਲਾਫ ਜਿਹੜਾ ਬਿਲਕੁਲ ਕਾਰਵਾਈ ਕਰਾਂਗੇ। ਲੇਕਿਨ 2 ਜਿਹੜੀਆਂ ਨਿਊਜ਼ ਇਹਨਾਂ ਦੀ ANI ਜਿਹੜੀ ਰਾਹ ਦੀ
ਮੀਡੀਆ ਆਊਟਲੈਟ ਹੈ ਉਹਦੇ ਰਾਹੀਂ ਪਲਾਂਟ ਕਰਵਾਈਆਂ। ਹੁਣ ਜਿਵੇਂ ਅਸੀਂ ਲਗਾਤਾਰਤਾ ਨਾਲ ਇਹ ਕਹਿੰਦੇ ਰਹੇ ਵੀ ਇੱਕ ਜ਼ਮਾਨਾ ਸੀ ਇੰਡੀਅਨ ਏਜੰਸੀਆਂ ਨੇ ਸਿੰਧ ਦੇ ਵਿੱਚ ਸਿੰਧੀ ਨੇਸ਼ਨਹੁੱਡ ਨੂੰ ਖੜਾ ਕਰਨ ਦੇ ਲਈ GA ਸਿੰਧ ਨਾਂ ਦੀ ਮੂਵਮੈਂਟ ਖੜੀ ਕੀਤੀ। ਇਹੀ ਫਾਈਨੈਂਸ ਕਰਦੇ ਸੀ, ਸਪੋਰਟ ਕਰਦੇ ਸੀ। ਹੁਣ ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈ ਕਿ ਬਲੋਚ ਲਿਬਰੇਸ਼ਨ ਆਰਮੀ ਸੋ ਕਾਲ ਜਿਹੜੀ ਬਲੋਚਿਸਤਾਨ 'ਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੀ ਔਰ ਅਮਰੀਕਾ ਨੇ ਵੀ ਆਪਣੀ ਦਹਿਸ਼ਤਗਰਦਾਂ ਦੀ ਲਿਸਟ 'ਚ ਇਹਨੂੰ ਪਾਇਆ ਹੋਇਆ। ਉਸ ਨੂੰ ਇੰਡੀਆ ਫਾਈਨੈਂਸ ਕਰਦਾ, ਪੈਸਾ ਇਹਨਾਂ ਦਾ ਹੈ। ਵੈਪਨਰੀ ਟ੍ਰੇਨਿੰਗ ਦੇ ਵਿੱਚ ਮੋਸਾਦ ਔਰ ਰਾ ਟੂਗੈਦਰ ਨੇ ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਪਹਿਲਗਾਮ ਅਟੈਕ ਐਨਵਰਸਰੀ ਦੇ ਮੌਕੇ ਉਹਨਾਂ ਦਾ ਤੁਸੀਂ ਬਿਆਨਬਾਜ਼ੀਆਂ ਦੇਖੋ ਕਿ ਵੀ ਇਹ ਜਿਹੜਾ ਉਹਨਾਂ ਨੇ ਪਾਕਿਸਤਾਨ ਨੂੰ ਮੁਨੀਰ ਮੈਂਗਲ ਕੋਈ ਹੈਗਾ, ਇਹ ਬਲੋਚ ਵਾਇਸ ਐਸੋਸੀਏਸ਼ਨ ਹੈ, ਉਸ ਨੇ ਜਿਹੜਾ ਇੰਡੀਆ ਦੇ ਹੱਕ 'ਚ ਬਿਆਨ ਦਿੱਤਾ ਹੈ ਕਿ ਜੀ ਅਸੀਂ ਇਹ ਟੈਰਰ ਅਟੈਕ ਜਿਹੜਾ ਅਸੀਂ ਇਨੋਸੈਂਟ ਸਿਵਲੀਅਨਸ ਦੇ ਹੱਕ 'ਚ ਆਵਾਜ਼ ਚੁੱਕਦੇ ਹਾਂ। These attacks, which are reportedly sponsored and supported by Pakistan and carried out by state-backed elements, represents a great violation of human dignity and international law. ਹੁਣ ਇੰਡੀਆ ਇਸ ਲੈਵਲ ਦੇ ਉੱਤੇ ਇਹਨਾਂ ਆਊਟਫਿਟਸ ਤੋਂ ਬਿਆਨਬਾਜ਼ੀਆਂ ਕਰਵਾ ਕੇ ਫਿਰ ਉਹਨਾਂ ਨੂੰ ਹਾਈਲਾਈਟ ਕਰਦਾ ਹੈ। ਫਿਰ ਉਹਨੇ ਇਸ ਨੂੰ ਜਿਹੜਾ ਬਲੋਚਿਸਤਾਨ ਦੇ ਨਾਲ ਕੰਪੇਅਰ ਕੀਤਾ ਕਿ ਉੱਥੇ ਵੀ ਵਾਇਲੇਸ਼ਨਸ ਹੋ ਰਹੀਆਂ, ਬਲੋਚ ਲੋਕ ਸਫਰ ਕਰ ਰਹੇ ਨੇ ਮਿਲਟਰੀ ਆਪਰੇਸ਼ਨਸ ਪਾਕਿਸਤਾਨ ਦੀ ਫੌਜ ਦੇ ਦਿਸ। ਫਿਰ ਇਹ ਇੰਡੀਪੈਂਡੈਂਟ 4 ਪੇਜ ਦੀ ਖਬਰ ਇਹਦੇ ਨਾਲ ਲਾਈ। ਫਿਰ ਪਹਿਲਗਾਮ ਅਟੈਕ ਐਨਵਰਸਰੀ, UK ਬੇਸਡ ਸਿੰਧੀ ਲੀਡਰ ਬਲੇਮਸ ਪਾਕਿਸਤਾਨ ਫॉर ਫੋਸਟਰਿੰਗ ਕ੍ਰਾਸ ਬਾਰਡਰ ਟੈਰਰ। ਔਰ ਇਹ ਜਿਹੜਾ ਉਹਨਾਂ ਨੇ ਕੋਈ ਹਿਦਾਇਤ ਪੁੱਟੋ ਹੈ ਜਿਹੜਾ ਉਹ UK ਔਰ ਯੂਰਪ ਦਾ ਆਰਗੇਨਾਈਜ਼ਰ ਹੈ ਵਰਲਡ ਸਿੰਧੀ ਕਾਂਗਰਸ ਦਾ। ਹੀ ਹੈਜ਼ ਇਸ਼ੂਡ ਅ ਸਟਰੋਂਗਲੀ ਵਰਡਡ ਸਟੇਟਮੈਂਟ condemning the violence and criticizing Pakistan's alleged role in fostering cross-border terrorism. ANI ਨਾਲ ਇਹਨਾਂ ਨੂੰ ਹੋਰ ਕੋਈ ਦੁਨੀਆ ਦਾ ਮੀਡੀਆ ਨਹੀਂ ਮਿਲਿਆ, ਇਹ ਰਾਹ ਦੀ ਆਊਟਫਿਟ ਮਿਲੀ ਹੈ। ਫਿਰ ਉਹਨੇ ਕਿਹਾ ਜੀ ਅਸੀਂ ਬਹੁਤ ਦੁੱਖ ਹੈ, ਅਸੀਂ ਕੰਡੈਮ ਕਰਦੇ ਹਾਂ ਔਰ ਇਹ ਕਿਉਂਕਿ ਅਸੀਂ ਸਫਰ ਕਰ ਰਹੇ ਹਾਂ ਸਿੰਧ ਦੇ ਵਿੱਚ ਵੀ ਲੌਂਗ ਸਟੈਂਡਿੰਗ ਅਪਰੋਚ ਜਿਹੜੀ ਪਾਕਿਸਤਾਨ ਦੀ ਹੈ ਫੌਜ ਦੀ ਹੈ ਉਹ ਵਾਇਲੈਂਸ ਦੇ ਉੱਤੇ ਹੈ, ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਹੇ ਨੇ। ਕੋਈ ਕੰਟੈਂਟ ਨਹੀਂ ਹੈ, ਕੋਈ ਸਬੂਤ ਨਹੀਂ ਹੈ, ਲੇਕਿਨ ਜਿਹੜਾ ਹੈ ਉਹ ਪਾਕਿਸਤਾਨ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਕੈਂਪੇਨ ਹੈ ਉਹ ਬਰਾਬਰ ਜਾਰੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਦਾ ਚੂਰਨ ਨਾ ਉਦੋਂ ਵਿਕਿਆ, ਫੌਜੀ ਹਮਲੇ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਉਹਦੇ 'ਚ ਉਹਨਾਂ ਦਾ ਐਸਾ ਬੂਥਾ ਭੰਨਿਆ ਕਿ 1 ਸਾਲ ਤੋਂ ਜਿਹੜੇ ਨੇ ਇਹਨਾਂ ਦੇ ਜ਼ਖਮ ਅਜੇ ਵੀ ਰਿਸਦੇ ਨੇ। ਔਰ ਇਹਨਾਂ ਦਾ ਹੀ ਕਹਿਣਾ ਸੀ ਕਿ ਜੀ ਆਪਰੇਸ਼ਨ ਸੰਦੂਰ ਅਸੀਂ ख़त्म नहीं किया, उसनू पॉज दिता है। और असी कहते हैं कि जी मुबारक तुहाडा पॉज, हुण उहनू पॉज नू चुको तो जाओ ज़रा जाके एक बार फिर अपना जिहड़ा मूँह है वो चंगी तरह जिहड़ा वो धो के जाओ ताकि फिर ये ना होए कि बग्गी अखी मरवा दिता है। बिल्कुल आप बहुत बहुत शुक्रिया। सो थले ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक। सिख कौम के इतिहास का एक महत्वपूर्ण दिन खालिस्तान ऐलाननामा दिहाड़ा, जिस दे 40 साल पूरे होने ते करवाया जा रहा है विशेष सैमीनार। ਇਹ ਵਿਸ਼ੇਸ਼ ਉਪਰਾਲਾ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ 2 ਮਈ ਸ਼ਨੀਚਰਵਾਰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਗ੍ਰੈਂਡ ਇੰਪਾਇਰ ਬੈਂਕੁਏਟ ਹਾਲ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਘਰਸ਼ ਦੇ ਪ੍ਰਸਿੱਧ ਬੁਲਾਰੇ ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ ਅਤੇ ਡਾਕਟਰ ਇਕਤਦਾਰ ਚੀਮਾ ਆਪਣੇ ਵਿਚਾਰ ਸਾਂਝੇ ਕਰਨਗੇ। आओ इस इतिहासक मौके नूं याद करिए ਅਤੇ ਇਸ ਦੀ ਅਹਿਮੀਅਤ ਨੂੰ ਸਮਝੀਏ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6048360936 ਜਾਂ ਫਿਰ 6048804036 ਤੇ। ਧੰਨਵਾਦ। ਖਾਲਸੇ ਦੀ ਸ਼ਾਨ, ਸਿੱਖ ਕੌਮ ਦੀ ਪਛਾਣ, ਸਿੱਖ ਡੇ ਪਰੇਡ 25 ਅਪ੍ਰੈਲ 2026 ਨੂੰ ਨਿਊਯਾਰਕ USA ਦੀ ਧਰਤੀ ਉੱਤੇ ਕੱਢੀ ਜਾ ਰਹੀ ਹੈ 38ਵੀਂ ਸਿੱਖ ਡੇ ਪਰੇਡ। ਇੱਕ ਅਜਿਹਾ ਇਤਿਹਾਸਕ ਸਮਾਗਮ ਜੋ ਸਾਡੀ ਰੂਹ, ਸਾਡੀ ਪਛਾਣ ਅਤੇ ਸਾਡੀ ਵਿਰਾਸਤ ਨੂੰ ਦੁਨੀਆ ਭਰ ਵਿੱਚ ਰੋਸ਼ਨ ਕਰਦਾ ਹੈ।
ਅਮਰੀਕਾ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਮਹਾਨ ਕੌਮੀ ਇਕੱਠ ਦਾ ਹਿੱਸਾ ਬਣਨ ਤੇ ਆਪਣੀ ਹਾਜ਼ਰੀ ਨਾਲ ਇਸ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਦਾ। ਆਓ 25 ਅਪ੍ਰੈਲ ਨੂੰ ਨਿਊਯਾਰਕ ਵਿਖੇ ਇਕੱਠੇ ਹੋ ਕੇ ਆਪਣੀ ਪਛਾਣ, ਆਪਣੀ ਸ਼ਾਨ ਅਤੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਜਿਹੜੀ ਸਿੱਖ ਡੇ ਪਰੇਡ ਨਿਊਯਾਰਕ ਸਿਟੀ ਦੇ ਵਿੱਚ ਸਜਾਈ ਜਾਂਦੀ ਆ, ਸਮੁੱਚੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਵੀ ਵੱਧ ਚੜ ਕੇ ਉਸ ਪਰੇਡ ਨੂੰ ਕਾਮਯਾਬ ਕਰਨ ਲਈ ਉਸ ਵਿੱਚ ਆਪ ਜੀ ਸ਼ਾਮਲ ਹੋ। ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ 2006 ਵਿੱਚ ਮਾਲੇਗਾਂਵ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਸਾਰੇ ਹਿੰਦੂ ਤਵੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਔਰ ਮਾਲੇਗਾਂਵ ਬੰਬ ਧਮਾਕਿਆਂ ਵਿੱਚ 31 ਮੁਸਲਮਾਨ ਮਾਰੇ ਗਏ ਸਨ ਅਤੇ 312 ਜ਼ਖਮੀ ਹੋਏ ਸਨ। RSS ਦੀ ਦਹਿਸ਼ਤਗਰਦ ਜਮਾਤ ਅਭਿਨਵ ਭਾਰਤ ਵੱਲੋਂ ਇਹ ਧਮਾਕੇ ਕੀਤੇ ਗਏ ਸਨ। ਇੱਕ ਪਾਸੇ ਇਹ ਹਿੰਦੂ ਤਵੀ ਦਹਿਸ਼ਤਗਰਦੀ ਹੈ ਤੇ ਦੂਸਰੇ ਪਾਸੇ ਸਿੱਖ ਸਿਆਸੀ ਕੈਦੀਆਂ ਅਤੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਹੈ। ਆਜ਼ਾਦੀ ਅਤੇ ਗੁਲਾਮੀ ਵਿੱਚ ਇਹ ਹੀ ਫਰਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਦੇ ਈਵਨ ਇੰਡੀਅਨ ਗੋਦੀ ਮੀਡੀਆ ਦੇ ਵੀ ਜਿਹੜੇ ਪ੍ਰਿੰਟ ਹੋਣ ਵਾਲੇ ਅਖਬਾਰ ਨੇ ਉਹਨਾਂ 'ਚ ਦੋ ਖਬਰਾਂ ਅੱਡ ਪੇਜਿਸ ਦੇ ਉੱਤੇ ਹਾਈਲਾਈਟ ਹੋ ਕੇ ਲੱਗੀਆਂ ਨੇ। ਪਹਿਲੀ ਇਹ ਹੈ ਕਿ 2006 ਦੇ ਮਾਲੇਗਾਂਵ ਜਿਹੜੇ ਬਲਾਸਟ ਦੇ 4 ਹਿੰਦੂਤਵਾ ਦੋਸ਼ੀ ਸੀ ਜਿਨ੍ਹਾਂ ਨੂੰ ਜੱਜ ਨੇ ਬਰੀ ਕਰ ਦਿੱਤਾ। ਇਹ ਇੱਕ ਕਾਫੀ ਦਿਲਚਸਪ ਪੂਰੀ ਕਹਾਣੀ ਹੈ ਕਿ ਮਾਲੇਗਾਂਵ ਔਰ ਇੱਕੋ ਵੇਲੇ ਸਮਝੌਤਾ ਐਕਸਪ੍ਰੈਸ ਜਿਹੜੀ ਟ੍ਰੇਨ ਇੰਡੀਆ ਪਾਕਿਸਤਾਨ ਇੰਡੀਆ ਆਉਂਦੀ ਸੀ ਔਰ ਮੱਕਾ ਮਸਜਿਦ ਦੇ ਉੱਤੇ ਔਰ ਅਜਮੇਰ ਸ਼ਰੀਫ ਦੇ ਉੱਤੇ ਇਹ 3-4 ਅਟੈਕ ਸਾਈਮਲਟੇਨੀਅਸਲੀ ਹੋਏ ਔਰ ਇਹ ਇੱਕ ਵੱਡਾ ਇੱਕ ਸਸਪੈਂਸ ਸੀ ਕਿ ਬਈ ਇਸ ਲੈਵਲ ਦੇ ਉੱਤੇ ਜਿਹੜਾ ਹੁਣ ਜਿਹੜੇ ਮਾਲੇਗਾਂਵ 'ਚ ਹੋਏ ਜਿਸ ਦੇ ਵਿੱਚ 31 ਮੁਸਲਮਾਨ ਮਸੀਤਾਂ ਦੇ ਵਿੱਚ ਹੀ ਅਟੈਕ ਹੋਏ ਔਰ 31 ਮਰੇ ਔਰ 312 ਜ਼ਖਮੀ ਸੀ। ਹੁਣ ਕਿਉਂਕਿ ਖੇਡ ਇੰਡੀਅਨ ਏਜੰਸੀਆਂ ਦੀ ਸੀ, ਏਜੰਸੀਆਂ 'ਚ ਇਹ ਸਾਰੇ 'ਚ ਜਿਹੜੀ ਅਭਿਨਵ ਭਾਰਤ ਦਾ ਨਾਂ ਤਾਂ ਬਾਅਦ ਸਾਹਮਣੇ ਆਉਂਦਾ ਜਦੋਂ ਕਿ ਹਿਮੰਤ ਕਾਰਕਰੇ ਜਿਹੜਾ ਐਂਟੀ ਟੈਰਰ ਮਹਾਰਾਸ਼ਟਰਾ ਸਕੁਆਡ ਦਾ ਲੀਡਰ ਸੀ ਉਹਨੇ ਦੇਖਿਆ ਕਿ ਵੀ ਇਹ ਤਾਂ ਹਿੰਦੂ ਟੈਰਰ ਹੈ ਇਹਦੇ ਬਿਹਾਈਂਡ। ਔਰ ਇਸੇ ਪੀਰੀਅਡ ਜਦੋਂ ਇਹ ਟਰਾਇਲ ਚੱਲ ਰਿਹਾ ਸੀ ਪਹਿਲਾਂ ਤਾਂ ਉਹਨਾਂ ਨੇ ਮੁਸਲਮਾਨਾਂ ਦੀ ਨੌਜਵਾਨਾਂ ਦੀ ਇੱਕ ਆਰਗੇਨਾਈਜੇਸ਼ਨ ਸਿਮੀ ਹੈ ਉਹਦੇ ਤੇ ਬਲੇਮ ਲਾਇਆ ਕਿ ਜੀ ਇਹ ਸਿਮੀ ਨੇ ਔਰ ਮੁਸਲਮਾਨ ਫੜ ਲਏ 15-20 ਯੰਗ ਬੱਚੇ ਉਹਨਾਂ ਨੇ ਕਿਹਾ ਜੀ ਔਰ ਇਹ 2 ਹੋਰ ਫੜ ਲਏ ਜੀ ਇਹ ਪਾਕਿਸਤਾਨ ਤੋਂ ਆਏ ਨੇ ਤੇ ਇਹ ਸਿਮੀ ਜਿਹਨੂੰ ਬੈਨ ਆਰਗੇਨਾਈਜੇਸ਼ਨ ਸੀ ਇੰਡੀਆ 'ਚ ਹੁਣ ਵੀ ਹੈ ਬੈਨ ਕਿ ਜੀ ਉਹਨਾਂ ਨੇ ਕੀਤਾ ਔਰ ਇਹ ਉਹਨਾਂ ਨੇ ਇਸ ਲਈ ਕਰਵਾਏ ਨੇ ਤਾਂ ਕਿ ਹਿੰਦੂਆਂ ਔਰ ਮੁਸਲਮਾਨਾਂ ਦੇ ਵਿੱਚ ਰਿਫਟ ਪੈਦਾ ਕੀਤੀ ਜਾਏ ਔਰ ਉਧਰ ਨੂੰ ਜਿਹੜਾ ਉਹਨਾਂ ਨੇ ਤੋੜ ਦਿੱਤਾ। ਹੁਣ ਹਿਮੰਤ ਕਾਰਕਰੇ ਜਿਹਦਾ ਬਾਅਦ 'ਚ ਮਰਡਰ ਕੀਤਾ ਗਿਆ ਇਹਨਾਂ ਹੀ ਏਜੰਸੀਆਂ ਵੱਲੋਂ ਹਿੰਦੂ ਤਵੀਆਂ ਵੱਲੋਂ ਮੁੰਬਈ ਬੰਬ ਧਮਾਕਿਆਂ ਦੀ ਆੜ ਦੇ ਵਿੱਚ ਉਹਨੇ ਦੇਖਿਆ ਕਿ ਵੀ ਇਹ ਲੀਡ ਤਾਂ ਕਿਸੇ ਹੋਰ ਪਾਸੇ ਜਾ ਰਹੀ ਹੈ। ਉਹਨੇ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਸਮੇਤ ਜਦੋਂ ਇਹ ਸਾਰਾ ਫੜਿਆ ਔਰ ਇਸੇ ਦੌਰਾਨ ਇੱਕ ਸਵਾਮੀ ਅਸੀਮਾਨੰਦ ਨਾਂ ਦਾ ਜਿਹੜਾ ਉਹਨੇ ਉਹਦਾ ਅੰਦਰ ਉਹਨੂੰ ਬੇਆਰਾਮ ਕਰ ਰਿਹਾ ਸੀ ਉਹਨੇ ਇਹ ਕਨਫੈਸ ਕਰ ਲਿਆ ਬਿਨਾਂ ਕਿਸੇ ਤੋਂ ਜੇਲ੍ਹ 'ਚ ਸੀ ਉਹਨੇ ਚਿੱਠੀ ਲਿਖ ਕੇ ਔਰ ਉਹਨੇ ਕਿਹਾ ਕਿ ਜੀ ਇਹ ਅਭਿਨਵ ਭਾਰਤ ਨੇ ਕੀਤਾ ਮੈਂ ਗੁਨਾਹਗਾਰ ਹੈ ਮੈਨੂੰ ਇਹ ਨੀਂਦ ਨਹੀਂ ਆਉਂਦੀ ਕਿ ਵੀ ਸਾਡੇ ਐਕਸ਼ਨਸ ਨਾਲ ਕਿੰਨੇ ਬੇਗੁਨਾਹ ਮਾਰੇ ਗਏ ਕਿੰਨੇ ਜੇਲ੍ਹਾਂ 'ਚ ਸੜ ਰਹੇ ਨੇ ਜਾਂ ਦੂਜੇ। ਹੁਣ ਉਸ ਸਾਰੇ 'ਚ ਸਭ ਤੋਂ ਪਹਿਲੀ ਜਾਂਚ ਤਾਂ ਜਿਹੜੀ ਆ CBI ਨੂੰ ਦਿੱਤੀ ਗਈ, ਸੈਂਟਰ ਇਨਵੋਲਵ ਹੋਇਆ। CBI ਦਾ ਮਤਲਬ ਮੋਦੀ ਦੀ ਸਰਕਾਰ ਉਦੋਂ ਜਦੋਂ ਇਹ 2006 'ਚ ਧਮਾਕੇ ਹੋਏ
ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਜਿਹੜਾ ਹੇਮੰਤ ਕਾਰਕਰੇ ਨੇ ਮਹਾਰਾਸ਼ਟਰ ਦੇ ਵਿੱਚ ਇਹ ਸਾਰਾ ਪਾਰਟ ਕੀਤਾ ਔਰ ਈਵਨ ਉਸ ਪੀਰੀਅਡ ਦੇ ਵਿੱਚ ਇਹਨਾਂ ਦਾ ਇੱਕ ਸਾਊਥ ਦਾ ਕਾਂਗਰਸੀ ਹੈ ਜਿਹੜਾ ਫਾਈਨੈਂਸ ਮਿਨਿਸਟਰ ਸੀ, ਉਹਦਾ ਮੈਨੂੰ ਨਾਂ ਚਿਤਾਨੰਦ ਕੇ ਕੀ ਹੈ, ਉਹਨੇ ਪਹਿਲੀ ਵਾਰੀ ਪਾਰਲੀਮੈਂਟ 'ਚ ਹਿੰਦੂ ਟੈਰਰਿਜ਼ਮ ਲਫ਼ਜ਼ ਕਿਹਾ, ਜਿਸ 'ਤੇ ਇਹਨਾਂ ਨੇ ਬੜੀਆਂ ਚੀਕਾਂ ਮਾਰੀਆਂ ਕਿ ਜੀ, ਲੇਕਿਨ ਇਹਨਾਂ ਨੂੰ ਇਹ ਲੱਗਾ ਕਿ ਵੀ ਹੇਮੰਤ ਕਾਰਕਰੇ ਤਾਂ ਉਸ ਹਕੀਕਤ ਤੱਕ ਪਹੁੰਚ ਗਿਆ ਔਰ ਅਭਿਨਵ ਭਾਰਤ RSS ਦੀ ਇੱਕ ਜਿਹੜੀ ਹੈ ਉਹ ਮਿਲੀਟੈਂਟ ਆਰਗੇਨਾਈਜੇਸ਼ਨ ਜਿਹੜੀ ਅਟੈਕ ਕਰਨ ਲਈ ਰੱਖੀ ਹੋਈ ਸੀ ਔਰ ਕਰਨਲ ਪ੍ਰੋਤ ਜਿਹਨੂੰ ਹੁਣ ਇਹਨਾਂ ਨੇ ਬ੍ਰਿਗੇਡੀਅਰ ਬਣਾਇਆ ਹੀ ਨੇ ਵੀ ਉਹਨੂੰ ਇਕਵਿਟ ਕੀਤਾ ਹੁਣ ਹੇਮੰਤ ਕਾਰਕਰੇ ਹੀ, ਜੋ ਫਿਰ ਇਹਨਾਂ ਨੇ ਸਾਰੇ ਸਬੂਤ ਉਡਾਉਣੇ ਸ਼ੁਰੂ ਕੀਤੇ। CBI ਦੀ ਟੀਮ ਨੇ ਜਿਹੜਾ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ। ਇਨ ਦਾ ਮੀਨ ਟਾਈਮ ਮਨਮੋਹਨ ਸਿੰਘ ਦੀ ਸਰਕਾਰ ਖਤਮ ਹੋ ਗਈ, 2014 ਤੱਕ ਪਹੁੰਚਦਿਆਂ ਕੇਸ ਤਾਂ ਇਵੇਂ ਲਟਕਦੇ ਨੇ। ਫਿਰ ਮੋਦੀ ਆ ਗਿਆ, ਉਹਨਾਂ ਨੇ ਕਿਹਾ ਜੀ ਨਹੀਂ ਇਹ CBI ਵੀ ਨਹੀਂ, ਇਹ ਪੁਰਾਣੀਆਂ ਰਿਪੋਰਟਾਂ ਗਲਤ, ਅਸੀਂ NIA ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ, ਕਿਉਂਕਿ ਟੈਰਰ ਦਾ ਮਾਮਲਾ ਹੈ ਔਰ ਇਹ ਉਹ ਹੈ, ਉਹਨੂੰ ਇਨਵੋਲਵ ਕੀਤਾ। ਉਹਨੇ ਵੀ ਕੀ ਕਰਨਾ ਸੀ, ਇਹ ਤਾਂ ਖੁਦ ਹੀ ਜਿਹੜੇ ਨੇ, ਮੈਂ ਅੱਜ ਹੀ ਇੱਕ ਹੋਰ ਕਪਲ ਸਿੱਬਲ ਆਪਣਾ ਇੱਕ ਸ਼ੋਅ ਕਰਦਾ, ਪ੍ਰੋਮੀਨੈਂਟ ਕਾਂਗਰਸ ਲੀਡਰ ਹੈ, ਸੁਪਰੀਮ ਕੋਰਟ ਦਾ ਵਕੀਲ ਵੀ ਹੈ, ਤੇ ਉਹਦੇ ਸਾਹਮਣੇ ਇੱਕ ਮਰਾਠਾ ਰਾਈਟਰ ਆ ਕੇ ਜਿਹੜਾ ਉਹ ਇੰਟਰਵਿਊ ਦੇ ਰਿਹਾ ਸੀ ਕਿ ਵੀ ਕਿਵੇਂ ਬਾਲ ਠਾਕਰੇ ਜਿਹੜਾ ਕਿ ਸ਼ਿਵ ਸੈਨਾ ਦਾ ਚੀਫ ਸੀ, ਉਹਨੇ ਕਿਵੇਂ ਇਸ ਨੂੰ ਅਮਿਤ ਸ਼ਾਹ ਨੂੰ ਬਚਾਇਆ ਜਦੋਂ ਉਹਦੇ ਕੇਸ ਗੁਜਰਾਤ ਤੋਂ ਟ੍ਰਾਂਸਫਰ ਹੋਏ ਮਹਾਰਾਸ਼ਟਰ 'ਚ ਔਰ ਜੱਜ ਜਿਹੜੇ ਨੇ ਉਹ ਤਾਂ ਸਜ਼ਾ ਇਹਨੂੰ ਹੋਣੀ ਸੀ, ਤਾਂ ਹੀ ਕੇਸ ਉਹਨਾਂ ਨੇ ਕਿਹਾ ਜੀ ਕੋਈ ਰਾਜ ਤਾਂ ਇਹਨਾਂ ਨੇ ਜਸਟਿਸ ਹੋਣ ਨਹੀਂ ਦੇਣਾ। ਤੇ ਵੀ ਉਹਨੇ ਕਿਵੇਂ, ਹੁਣ ਉਹ ਜਿਹੜਾ ਰਾਈਟਰ ਹੈ ਉਹ ਕਹਿ ਰਿਹਾ, ਕਹਿੰਦਾ ਮੈਂ ਕਿਤਾਬ 'ਚ ਵੀ ਆਪਣਾ ਲਿਖਿਆ ਕਿ ਕਿਵੇਂ ਜਿਹੜਾ ਅਮਿਤ ਸ਼ਾਹ ਉਹ ਪੇਸ਼ ਹੋਇਆ ਬਾਲਾ ਸਾਹਿਬ ਦੇ ਸਾਹਮਣੇ, ਬਾਲਾ ਠਾਕੁਰ, ਉਹਨੇ ਕਿਹਾ ਜੀ ਮੈਂ ਪੂਰੀ ਤਰ੍ਹਾਂ ਹਿੰਦੂਤਵੀ ਹਾਂ, ਹਿੰਦੂਤਵਾ ਨੂੰ ਸਮਰਪਿਤ ਹੈ, ਤੇ ਜਿਹੜੇ ਜੱਜ ਸਾਹਮਣੇ ਕੇਸ ਆ ਉਹਨੂੰ ਤੁਸੀਂ ਕਾਲ ਕਰਕੇ ਕਹੋ ਕਿ ਜੀ ਮੇਰੇ ਨਾਲ ਨਰਮੀ ਵਰਤੇ। ਉਹ ਕਹਿੰਦਾ ਜੀ ਉਹਨੇ ਬਾਲ ਠਾਕਰੇ ਨੇ ਕਿਹਾ ਜੀ ਤੂੰ ਅਗਲੇ ਦਿਨ ਆਈ, ਔਰ ਫਿਰ ਉਹਨਾਂ ਨੇ ਕਿਸੇ ਹੋਰ ਨੂੰ ਕਿਹਾ ਵੀ ਉਸ ਜੱਜ ਤੱਕ ਤੂੰ ਜਾ ਤੇ ਮੇਰੀ ਗੱਲ ਕਰਾਏ। ਬਾਲ ਠਾਕਰੇ ਕਹਿ ਰਿਹਾ ਤੇ ਉਹ ਜਿਹੜਾ ਮਰਾਠਾ ਰਾਈਟਰ ਆ ਉਹ ਕਹਿ ਰਿਹਾ ਸੀ ਇੰਨੇ ਅਕਿਰਤ ਕਾਂਡ ਨੇ ਕਿ ਭਾਈ ਦੇ ਬਾਵਜੂਦ ਕਿ ਭਾਈ ਅਦਰਵਾਈਜ਼ ਇਹ ਬਚ ਨਹੀਂ ਸੀ ਸਕਦੇ, ਪਰ ਹਿੰਦੂਤਵਾ ਦਾ ਕਾਰਡ ਕਿਵੇਂ ਕਿੱਥੇ ਚੱਲਦਾ ਹੈ। ਹੁਣ ਅੱਜ ਦੀ ਮੇਨ ਖਬਰ ਇਹਨਾਂ ਦੇ ਮੀਡੀਆ ਦੀ ਹੈ ਕਿ 2006 ਮਾਲੇਗਾਂਵ ਬਲਾਸਟ, ਵਾਈ ਦਾ ਰੀਸੈਂਟ ਵਰਡਿਕਟ ਰੇਜ਼ਿਜ਼ ਮੋਰ ਕੁਐਸਚਨਸ, ਕਿ ਵੀ 3 ਏਜੰਸੀਆਂ ਨੇ ਇਹਦੀ ਪ੍ਰੋਬ ਕੀਤੀ ਔਰ ਫਾਈਨਲੀ ਜਿਹੜਾ ਉਹ ਜਿਹੜੇ 4 ਇਹਨਾਂ ਨੇ ਜਿਨ੍ਹਾਂ ਨੂੰ ਇੰਡਾਇਕਟ ਵੀ ਕਰਕੇ ਚਾਰਜ ਕੀਤਾ ਸੀ, ਉਹ ਬੰਬੇ ਹਾਈ ਕੋਰਟ ਨੇ 22 ਅਪ੍ਰੈਲ ਨੂੰ ਉਹਨਾਂ ਨੂੰ 4 ਨੂੰ ਡਿਸਚਾਰਜ ਕਰ ਦਿੱਤਾ ਹੈ। All the 4 accused in 2006 Malegaon blast case, in which 31 persons had died, 312 were injured. Almost 20 years after the blast, after 3 different agencies probed the terror attack and came out with completely different theories and 2 different sets of accused, the current verdict means that there is no accused in the terror attack anymore. कि भी किसी ने कोई है ही नहीं दोषी, भी इन्ने लेवल दे उत्ते तुसी जड़ा है वो वायलेंस कीती है। और ये सारे दे चलदे हैं जड़ा ये प्रज्ञा साधवी तो MP बनी, ऐतकी उन्होंने टिकट नहीं सी दित्ती, करनल प्रोत करनल तो ब्रिगेडियर बनया तो बाकी सारे क्विट। हुण एक प्रैस दे पेज ते यह खबर लगी है, दूसरे पासे बेअंत सिंह असैसीनेशन केस, रिस्पॉन्ड इन 2 weeks टू राजो आना's मर्सी प्ली, श्रोमणी कमेटी जड़ी है सुप्रीम कोर्ट टेल्स सेंटर। एक्चुअली राजो आना होरां ने अजे 2-3 दिन पहला ही श्रोमणी कमेटी नूं कहा सी कि भी तुसी जड़ी मेरी मर्सी पटीशन दायर की हुई है 29 सालों तो लटक रही है, उन्होंने कहा कि इनू बंद करो और मैनू फाइल आण दो इन्हों। हुण अजे श्रोमणी कमेटी ने अकाल तख्त के जथेदार नूं कहा, हुण वो न्यूजीलैंड आया हुआ है जथेदार गड़गाजो ने जाके कहा जी असीं इहदे ते करांगे। हुण उन्हां नूं लगा कि बई ये मुड़ के शहीद का दर्जा भी नहीं लैण देना चाहुंदा किसी नूं। हुण सुप्रीम कोर्ट नूं जिहड़ा अगेन फाइलों ते बैठा सी, उन्होंने सेंटर गवर्नमेंट नूं कहा, सुप्रीम कोर्ट ऑन वैनसडे आस्क्ड द सेंटर टू रिस्पॉन्ड इन 2 weeks to Beant Singh assassination case, convict Balwant Singh Rajoana's mercy plea, seeking commutation of his death sentence to the term
ਟੂ ਲਾਈਫ ਟਰਮ ਔਨ ਅਕਾਊਂਟ ਆਫ ਇਨਆਰਡੀਨੇਟ ਡਿਲੇ। ਹੁਣ ਇਹ ਆਪਣੇ ਆਪ ਦੇ ਵਿੱਚ ਹੈ ਕਿ ਵੀ 29 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਬੈਠਿਆਂ, ਉਸ ਚੱਕੀ ਬੰਦ ਜਿੱਥੋਂ ਮੌਤ ਦੀ ਸਜ਼ਾ ਦਿੱਤੀ ਹੋਈ ਹੈ, ਉਹ ਮਰਸੀ ਪਟੀਸ਼ਨ ਹੈ, ਨਾ ਉਹ ਫਾਈਲ ਆਉਂਦੇ ਨੇ ਨਾ ਉਹਨੂੰ ਕਰਦੇ ਨੇ। 29 ਸਾਲ ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਹੁਣ ਉਹਨੇ ਸੁਪਰੀਮ ਕੋਰਟ ਨੇ ਸੈਂਟਰ ਨੂੰ ਕਿਹਾ ਜੀ ਕਿ ਵੀ ਤੁਸੀਂ ਕਾਊਂਟਰ ਐਫੀਡੈਵਿਟ ਕਿਉਂ ਨਹੀਂ ਫਾਈਲ ਕੀਤਾ ਹੁਣ ਤੱਕ, ਔਰ ਤੁਸੀਂ 2 ਹਫ਼ਤੇ ਦੇ ਵਿੱਚ ਵੀ ਦੱਸੋ ਵੀ ਉਸ ਮਰਸੀ ਪਟੀਸ਼ਨ ਦਾ ਤੁਸੀਂ ਕੀ ਕਰ ਰਹੇ ਹੋ। ਅੱਛਾ, ਹੁਣ ਇਸ ਦੇ ਉੱਤੇ ਔਰ ਫਿਰ ਅਸੀਂ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, 30 ਸਾਲ ਸਜ਼ਾਵਾਂ ਭੋਗ ਲਈਆਂ ਦੂਜੀਆਂ ਉਹਨਾਂ ਦਾ, ਹੁਣ ਅੱਜ ਉਹ ਬੀਜੇਪੀ ਦਾ ਕੁੱਤਾ ਉਹਨਾਂ ਨੇ ਰੱਖਿਆ ਹੋਇਆ ਪੱਗ ਬਣਾ ਕੇ ਆਰਪੀ ਸਿੰਘ, ਉਹਦਾ ਬਿਆਨ ਸੀ ਕਿ ਜੀ ਜੇ ਇਹ ਬੰਦੀ ਸਿੰਘ ਔਰ ਦੂਜੇ ਮਾਫੀ ਮੰਗ ਲੈਣ ਤੇ ਫਿਰ ਇਹਨਾਂ ਦੀ ਰਿਹਾਈ ਬਾਰੇ ਸੋਚਿਆ ਜਾ ਸਕਦਾ। ਹੁਣ ਇੱਕ ਪਾਸੇ 20 ਸਾਲ ਬਾਅਦ ਮਾਲੇਗਾਂਵ ਜਿਹਦੇ 'ਚ ਸੈਂਕੜਿਆਂ ਜ਼ਖਮੀ, ਇੰਨੀਆਂ ਕਿਲਿੰਗਸ, ਕੋਈ ਦੋਸ਼ੀ ਨਹੀਂ ਲੱਭਿਆ। ਉਹਨੇ ਕਿਹਾ ਜੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਕੋਈ ਕਲਪਰੇਟ ਹੈ ਹੀ ਨਹੀਂ। ਤੇ ਇਧਰ ਤੁਸੀਂ ਇਹ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰਸ ਨੇ, ਕਿਉਂਕਿ ਇਹ ਕੌਮੀ ਕੌਜ਼ ਲਈ ਸਟੇਟ ਨੇ ਜਦੋਂ ਟੈਰਰ ਦਾ ਸਹਾਰਾ ਲਿਆ ਤੇ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਸੋ ਇਹ ਹੱਕ ਹੈ ਯੂਨਾਈਟਿਡ ਨੇਸ਼ਨਸ ਦਾ ਦੇ ਚਾਰਟਰ ਦੇ ਥੱਲੇ ਵੀ, ਜਿਹਦੇ ਥੱਲੇ ਹੈ ਕਿ ਵੀ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਬਈ ਜੇ ਕਿਸੇ ਨੂੰ ਹਥਿਆਰਬੰਦ ਸੰਘਰਸ਼ ਦੇ ਅਖੀਰਲੇ ਰਾਹ ਤੇ ਜਾਣ ਤੋਂ ਰੋਕਣਾ ਤੇ ਫਿਰ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਸੋ ਜ਼ਾਹਰ ਹੈ ਜੇ ਸਟੇਟ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ, ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੈ, ਤੇ ਨੌਜਵਾਨਾਂ ਦਾ ਵੀ ਇਹ ਹੱਕ UN ਦਾ ਚਾਰਟਰ ਦਿੰਦਾ ਤੁਹਾਨੂੰ ਕਿ ਤੁਸੀਂ ਹਥਿਆਰ ਚੁੱਕ ਸਕਦੇ ਹੋ। ਲੇਕਿਨ ਉਹਨਾਂ ਨੂੰ ਸਿਆਸੀ ਕੈਦੀ ਜਿਹੜੇ ਨੇ ਉਹਨਾਂ ਦੇ ਲਈ ਕੋਈ ਇਨਸਾਫ ਨਹੀਂ ਹੈ। ਔਰ ਇਹੀ ਜਦੋਂ ਅਸੀਂ ਗੁਲਾਮੀ ਔਰ ਆਜ਼ਾਦੀ 'ਚ ਇਹੀ ਹੈ ਵੀ ਜਿਹਨੂੰ ਇਹ ਕਹਿੰਦੇ ਨੇ ਕਿ once terrorist is others freedom fighter। ਹੁਣ ਸਾਡੇ ਲਈ ਸਾਡੇ ਫਰੀडम ਫਾਈਟਰਸ ਨੂੰ ਜ਼ਲੀਲ ਕੀਤਾ ਜਾ ਰਿਹਾ, ਉਹ ਨੱਕ ਰਗੜਾਉਣਾ ਚਾਹੁੰਦੇ ਨੇ ਜੀ ਮਾਫੀ ਮੰਗੋ। ਤੇ ਜਿਹੜੇ ਉਹਨਾਂ ਦੇ ਟੈਰਰਿਸਟ ਨੇ ਉਹ ਹੀਰੋ ਨੇ, ਸਾਰੇ ਜੇਲ੍ਹ ਚੋਂ ਬਾਹਰ ਨੇ, ਔਰ ਕਿਉਂਕਿ ਖੂਨ ਬੇਗੁਨਾਹ ਮੁਸਲਮਾਨਾਂ ਦਾ ਡੋਲੇ ਤੇ ਉਹ ਤਾਂ ਵੈਸੇ ਹੀ ਮਲੇਸ਼ ਨੇ ਇਹਨਾਂ ਦੀ ਜ਼ਬਾਨ 'ਚ, ਔਰ ਉਹ ਮਾਰੇ ਜਾਣ ਦੇ ਕਾਬਲ ਨੇ। ਇਹ ਹੈ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਆਉਂਦੀ ਕਿ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਫਰਕ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਜਿਹੜੇ ਮਿਊਜ਼ ਵੈਸਰ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਜੀਵਨ ਬੱਚੂ ਜੀ ਵੀ, ਮੁਹੰਮਦ ਯਾਕੂਬ ਜੀ ਕਹਿੰਦੇ ਜੀ ਡਾਕਟਰ ਸਾਹਿਬ ਔਰ ਮਿਸ ਸੁਨੀਲ, ਮੇਰਾ ਪੱਕਾ इरादा है कि सैटरडे 25 अप्रैल के दिन कहते हैं खालिस्तान डे परेड के मौके पर आप दोनों से मुलाकात होगी। बाकी जो अल्लाह को हाँ जरूर तुसी हाजिरी लवाओ। हाँ जी। और मियाँ जी ने जो लॉन्ग लिव पाकिस्तान खालिस्तान फ्रेंडशिप कहते हैं। और फिर इस तरह शरदा सिंह जी भी और सुपर सतिंदर ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਦਾ ਭਾਰਤੀ ਹਵਾਈ ਖੇਤਰ ਤੇ ਪੂਰਾ ਕੰਟਰੋਲ ਹੈ ਅਤੇ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਔਰ ਅਮਰਜੀਤ ਸੈਣੀ ਜਿਹੜੇ ਨੇ ਉਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ। ਹਾਂਜੀ, ਹੁਣ ਆਪਾਂ TV 84 USA ਦੇ ਥੱਲੇ ਵੀ ਸਾਡੇ ਵਿਊਅਰਸ ਦੇ ਕਮੈਂਟਸ ਨੇ, ਉਹ ਵੀ ਆਪਾਂ ਦੇਖਦੇ ਹਾਂ। ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ ਇਸ ਵਿੱਚ। ਖਾਲਸਾ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬ੍ਰੈਟ ਜੀ ਵੀ, ਔਰ ਇਸੇ ਤਰ੍ਹਾਂ ਮਨਕੀਰਤ ਕੌਰ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਗੁਲਜਿੰਦਰ ਪੁਰੇਵਾਲ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਗੁਸਕੇ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। और कहते ने कि राज करेगा खालसा आकी रहे ना कोई। और सारे पंजाब दे कहते शेरे पंजाब। और मिश्रा सिंह जी भी, और टोनी ढींडसा जी भी, नुपा सिंह जी सत श्री अकाल कहते हैं तुहानू, और कुलदीप कौर जी भी, और आल अबाउट ट्रूथ सिखिज्म जी भी, और जसकीरत सिंह जी भी। और इस तरह साडे कोल हैगे ने
ਪਿੰਡੂ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਸੋ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।